ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 9 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415 909 0503 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ, ਬਲੇਨ, ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜਾਹਲ, ਗੁਰਦੇਵ ਸਿੰਘ LA, ਗੁਰਮੇਲ ਬਾਸੀ ਐਲਗਰੋਵ, ਊੜਾ ਡੈਟ ਰਿਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਡੈਟ ਨੂੰ ਕੰਸੋਲੀਡੇਟ ਕਰਨਾ ਹੈ, 60% ਦਾ ਕਰਜ਼ਾ ਮਾਫ ਕਰਵਾ ਸਕਦੇ ਨੇ। ਕਾਲ 8888889914। ਹਰਨੇਕ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਗਿੱਲ, ਰਮਿੰਦਰ ਬਸਰਾ ਬੇਕਰਸਫੀਲਡ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਅੱਜ ਦਾ ਸਾਡਾ ਪ੍ਰੋਗਰਾਮ ਹੁੰਦਾ ਹੈਗਾ, ਇਹ ਅਪਡੇਟ ਅਮਰੀਕਾ, ਦੁਨੀਆ ਦੇ ਵਿੱਚ ਕੀ ਕੁਝ ਵਾਪਰਿਆ, ਅਮਰੀਕਾ ਦੇ ਵਿੱਚ ਕੀ ਕੁਝ ਵਾਪਰਿਆ, ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਤੇ ਜੋ ਵੀ ਖਬਰਾਂ ਜਿਹੜੀਆਂ ਟੌਪ ਨੌਚ ਹੁੰਦੀਆਂ ਹੈਗੀਆਂ, ਤੇ ਇੱਕ ਜਿਹੜਾ ਰੈਫਲ ਚੱਲ ਰਿਹਾ, ਉਹਦੇ ਬਾਰੇ ਥੋੜਾ ਜਿਹਾ ਦੱਸ ਦਿਓ ਤੇ ਉਹ ਤੋਂ ਬਾਅਦ ਫਿਰ ਆਪਾਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਜੀ ਬਿਲਕੁਲ ਜੀ, ਲੋਹੜੀ ਦਾ ਜਿਹੜਾ ਕੰਟੈਸਟ ਆ ਉਹ ਚੱਲ ਰਿਹਾ, ਜਿਸ ਦੇ ਵਿੱਚ ਸਾਡੇ ਪ੍ਰੋਗਰਾਮ, ਸਾਡੇ ਇਸ ਕੰਟੈਸਟ ਦੇ ਵਿੱਚ, ਲੋਹੜੀ ਕੰਟੈਸਟ ਦੇ ਵਿੱਚ ਵੱਖ-ਵੱਖ ਸਾਡੇ ਬੇ ਏਰੀਆ 1170 AM ਦੇ ਜਿਹੜੇ ਸਪਾਂਸਰਸ, ਜਿਹੜੀਆਂ ਬਿਜ਼ਨਸਿਸ ਆ, ਉਹ ਇਸ ਦੇ ਵਿੱਚ ਹਿੱਸਾ ਲੈ ਰਹੇ ਆ, ਜਿਨ੍ਹਾਂ ਦੇ ਦੁਆਰਾ ਵੱਖ-ਵੱਖ ਇਨਾਮ ਕੱਢੇ ਜਿਹੜੇ ਉਹ ਜਾ ਰਹੇ ਆ। ਸੋ ਉਹਨਾਂ ਦਾ ਵੀ ਵਿਸ਼ੇਸ਼ ਧੰਨਵਾਦ। ਤੇ ਪ੍ਰੋਗਰਾਮ ਦੇ ਮਿਡਲ ਜਿਹਦੇ ਵਿੱਚ ਤੁਹਾਡੇ ਤੋਂ ਇੱਕ ਕੰਟੈਸਟ ਦਾ ਸਵਾਲ ਪੁੱਛਿਆ ਜਾਊਗਾ, ਉਹ ਸਵਾਲ ਨੂੰ, ਪੂਰੇ ਪ੍ਰੋਗਰਾਮ ਨੂੰ ਧਿਆਨ ਨਾਲ ਸੁਣਿਓ। ਉਸ ਸਵਾਲ ਦਾ ਹੀ ਜਿਹੜਾ ਜਵਾਬ ਜਿਹੜਾ ਦਊਗਾ, ਸਹੀ ਜਵਾਬ ਦਊਗਾ, ਉਹ ਇਹਨਾਂ ਕੰਟੈਸਟ ਦੇ ਜਿਹੜੇ ਪ੍ਰਾਈਜ਼ਸ ਆ ਉਹਨਾਂ ਦੇ ਜੇਤੂ ਜਿਹੜੇ ਹੋਣਗੇ। ਮਨੀਸ਼ ਕਈ ਰੀਅਲ estate ਵਾਲੇ, ਜੋ ਕਿ ਪ੍ਰਾਈਜ਼ਸ ਜਿਹੜੇ ਉਹ ਦੇ ਰਹੇ ਨੇ ਇਹ ਲੋਹੜੀ ਕੰਟੈਸਟ ਦੇ ਵਿੱਚ। ਰਾਜਾ ਸਵੀਟ ਐਂਡ ਪੈਰਾਡਾਈਜ਼ ਬਾਲਰੂਮ ਯੂਨੀਅਨ ਸਿਟੀ ਵਾਲੇ, ਪਦਮ ਬਿਲਡਰਸ ਹੇਵਰਡ ਵਾਲੇ, ਮੀਨਾ ਫੈਸ਼ਨ ਸੈਨ ਹੋਜ਼ੇ ਵਾਲੇ, ਤੇ ਸੂਰੀਆ ਇੰਡੀਅਨ ਕੁਜ਼ੀਨ ਐਂਡ ਕੇਟਰਿੰਗ ਸੈਨ ਹੋਜ਼ੇ ਵਾਲੇ। ਇਹ ਜਿਹੜੇ ਪੰਜ ਜਿਹੜੇ ਪੰਜਾਬੀ ਰੇਡੀਓ USA ਦੇ 1170 AM ਜਿਹੜੇ ਸਟੇਸ਼ਨ ਦੇ ਉੱਤੇ ਜਿਹੜੇ ਐਡਵਰਟਾਈਜ਼ਰਸ ਨੇ, ਉਹਨਾਂ ਦੇ ਦੁਆਰਾ ਇਹਨਾਂ ਪ੍ਰੋਗਰਾਮਸ ਨੂੰ, ਇਹਨਾਂ ਕੰਟੈਸਟ ਨੂੰ ਜਿਹੜਾ ਉਹ ਸਪਾਂਸਰ ਕੀਤਾ ਗਿਆ ਹੈ। ਉਹਨਾਂ ਦੁਆਰਾ ਇਹ ਜਿਹੜੇ ਇਨਾਮ ਲੋਹੜੀ ਦੇ ਸਪੈਸ਼ਲ ਕੰਟੈਸਟ ਦੇ ਵਿੱਚ ਜਿਹੜੇ ਉਹ ਦਿੱਤੇ ਜਾ ਰਹੇ ਨੇ। ਸੋ ਅਪਡੇਟ ਅਮਰੀਕਾ ਦੇ ਮਿਡਲ ਦੇ ਵਿੱਚ ਤੁਹਾਨੂੰ ਜਿਹੜਾ ਉਹ ਸਵਾਲ ਪੁੱਛਾਂਗੇ, ਤੇ ਸਵਾਲ ਦਾ ਸਹੀ ਜਵਾਬ ਦੇਣ ਵਾਲਿਆਂ ਦਾ ਫਿਰ ਡਰਾਅ ਕੱਢਿਆ ਜਾਊਗਾ, ਤੇ ਫਿਰ ਉਸ ਸਵਾਲ ਦਾ ਜਿਹੜਾ ਜਵਾਬ ਤੁਸੀਂ ਜਿਹੜਾ ਵੀ ਸਹੀ ਦਊਗਾ, ਉਹ ਕੰਟੈਸਟ ਦੇ ਵਿਨਰ ਬਣਨ ਦਾ ਉਹਨਾਂ ਨੂੰ ਮੌਕਾ ਜਿਹੜਾ ਇਸ ਦੇ ਵਿੱਚ ਮਿਲੇਗਾ। ਸੋ ਪ੍ਰੋਗਰਾਮ ਦੇ ਮਿਡਲ ਦੇ ਵਿੱਚ ਤੁਹਾਨੂੰ ਜਿਹੜਾ ਸਵਾਲ ਪੁੱਛਣਾ ਹੈ, ਤੇ ਉਸ ਸਵਾਲ ਨੂੰ ਜਿਹੜਾ ਧਿਆਨ ਦੇ ਨਾਲ ਸੁਣਨਾ। ਜੀ ਬਿਲਕੁਲ। ਹੁਣ ਆਪਾਂ ਜੇ ਖਬਰਾਂ ਵੱਲ ਚੱਲੀਏ, ਤੇ ਸਭ ਤੋਂ ਜਿਹੜੀ ਅੱਜ ਦੀ ਮੇਨ ਖਬਰ ਆ, US ਨੇ ਕੁਝ ਘੰਟੇ ਪਹਿਲਾਂ ਇੱਕ ਤੀਜਾ ਜਿਹੜਾ ਟੈਂਕਰ ਆ, ਉਹ ਸਮੁੰਦਰ ਦੇ ਵਿੱਚ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ ਆ, ਤਾਂ ਕਿ ਜਿਹੜਾ ਵੈਨਜ਼ੂਏਲਾ ਦਾ ਆਇਲ ਹੈਗਾ ਆ ਉਹ ਕਿਤੇ ਹੋਰ ਜਾ ਨਾ ਸਕੇ।
ਓਲੀਨਾ ਜੋ ਜਿਸ ਸਮੁੰਦਰੀ ਜਹਾਜ਼ ਦਾ ਨਾਂ ਦੱਸਿਆ ਗਿਆ ਆ, ਇਸ ਨੂੰ ਕੈਰੇਬੀਅਨ ਸੀ ਦੇ ਵਿੱਚ ਯੂਐਸ ਮਿਲਟਰੀ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਆ, ਜੋ ਕਿ ਵੈਨਜ਼ੂਏਲਾ ਤੋਂ ਡਿਪਾਰਟ ਹੋਇਆ ਸੀਗਾ ਤੇ ਯੂਐਸ ਫੋਰਸਿਸ ਨੂੰ ਇੱਕ ਤਰ੍ਹਾਂ ਦੇ ਨਾਲ ਅਵੇਡ ਕਰ ਰਿਹਾ ਸੀ, ਯੂਐਸ ਫੋਰਸਿਸ ਤੋਂ ਬਚ ਕੇ ਜਿਹੜਾ ਤੇਲ ਜਾਣਾ ਸੀਗਾ। ਇਹ ਯੂਐਸ ਮਿਲਟਰੀ ਨੇ ਅੱਜ ਐਕਸ ਪੋਸਟ ਦੇ ਉੱਤੇ ਜਿਹੜਾ ਪਾਇਆ ਹੈਗਾ, ਕਹਿੰਦੇ ਪਈ ਅਸੀਂ ਬਿਲਕੁਲ ਕਿਸੇ ਤਰ੍ਹਾਂ ਦੀ ਜਿਹੜੀ ਇਲੀਗਲ ਐਕਟੀਵਿਟੀ ਆ ਉਹ ਵੈਸਟਰਨ ਹੈਮੀਸਫੀਅਰ ਦੇ ਵਿੱਚ ਨਹੀਂ ਹੋਣ ਦੇਵਾਂਗੇ, ਤਾਂ ਕਿ ਜਿਹੜੀ ਸਿਕਿਉਰਿਟੀ ਆ ਵੈਸਟਰਨ ਹੈਮੀਸਫੀਅਰ ਦੀ ਉਹ ਇਸ ਤਰ੍ਹਾਂ ਹੀ ਕਾਇਮ ਰਹੇ। ਓਲੀਨਾ ਜਿਹਨੂੰ ਇੱਕ ਤਰ੍ਹਾਂ ਦੇ ਨਾਲ ਗੋਸਟ ਫਲੀਟ, ਜਿੱਦਾਂ ਭੂਤ ਫਲੀਟ ਕਹਿ ਸਕਦੇ ਆ ਵੀ, ਹਨਾ, ਟੈਂਕਰ ਸ਼ਿਪ ਸੀਗਾ ਜੋ ਐਮਬਾਰਗੋਡ ਆਇਲ, ਜੋ ਕਿਉਂਕਿ ਵੈਨਜ਼ੂਏਲਾ ਦੇ ਉੱਤੇ ਸੈਂਕਸ਼ਨਸ ਲਾਈਆਂ ਹੋਈਆਂ ਆ, ਸੋ ਉਸ ਨੂੰ ਲੈ ਕੇ ਚੋਰੀ ਛਿਪੇ ਜਿਹੜੇ ਇਹ ਟੈਂਕਰ ਜਾਂਦੇ ਆ ਕਦੇ ਰਸ਼ੀਆ, ਚਾਈਨਾ, ਈਰਾਨ ਨੂੰ। ਸੋ ਉਸ ਨੂੰ ਜਿਹੜਾ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਜੋ ਕ੍ਰਿਸਟੀ ਨੋਏਮਾ ਸੈਕਟਰੀ, ਉਹਨਾਂ ਨੇ ਪੋਸਟ ਦੇ ਵਿੱਚ ਦੱਸਿਆ ਵੀ ਇਹ ਯੂਐਸ ਫੋਰਸਿਸ ਨੂੰ ਵੇਟ ਕਰ ਰਿਹਾ ਸੀ ਤੇ ਅਸੀਂ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ। ਓਲੀਨਾ ਨੂੰ ਝੂਠੇ ਪੇਪਰਾਂ ਦੇ ਉੱਤੇ ਰਜਿਸਟਰ ਕੀਤਾ ਗਿਆ ਸੀ ਟਾਈਮਰ ਲੈਸਟੀ ਦੇ ਅੰਡਰ। ਇਹ ਲਾਇਡਸ ਦੀ ਲਿਸਟ ਇੰਟੈਲੀਜੈਂਸ ਜੋ ਆ ਮੈਰੀਟਾਈਮ ਡਾਟਾ ਐਨਾਲਿਸਿਸ ਕੰਪਨੀਆਂ, ਉਹ ਦੱਸਿਆ ਜਾ ਰਿਹਾ ਹੈ। ਇਹ ਐਕਚੁਅਲੀ ਤੀਜਾ ਹੈ, ਪਰ ਪਿਛਲੇ ਹਫ਼ਤਿਆਂ ਦੇ ਵਿੱਚ ਜੇ ਦੱਸਿਆ ਜਾਵੇ, ਕਹਿੰਦੇ ਵੀ 5 ਟੈਂਕਰ ਜਿਹੜੇ ਆ ਅਮਰੀਕਾ ਵਾਲਿਆਂ ਨੇ ਸੀਜ਼ ਕੀਤੇ ਹੈਗੇ ਆ। ਪਿਛਲੇ ਦਿਨਾਂ ਦੇ ਵਿੱਚ ਇੱਕ ਰਸ਼ੀਆ ਨੂੰ ਜਾ ਰਿਹਾ ਸੀ ਤੇ ਰਸ਼ੀਆ ਵਾਲੇ ਫਿਰ ਕਹਿੰਦੇ ਆ ਜੀ ਅਸੀਂ ਆਪਣੀ ਜਿਹੜੀ ਆ ਅਸੀਂ ਉਹਦੇ ਉੱਤੇ ਐਕਟ ਕਰਾਂਗੇ। ਉਹਨੇ ਪਣਡੁੱਬੀ ਵੀ ਆਪਣੀ ਭੇਜ ਦਿੱਤੀ ਸੀ, ਪਰ ਬਾਅਦ ਦੇ ਵਿੱਚ ਕੋਈ ਐਕਸ਼ਨ ਨਹੀਂ ਹੋਇਆ। ਪਰ ਅੱਜ ਅਮਰੀਕਾ ਵਾਲਿਆਂ ਨੇ ਰਸ਼ੀਆ ਦੇ ਕੁਛ ਜਿਹੜੇ ਇੰਪਲਾਈ ਸੀਗੇ ਉਹਦੇ ਉੱਤੇ ਜੋ ਕੰਮ ਕਰਦੇ ਸੀ ਉਹਨਾਂ ਨੂੰ ਛੱਡ ਦਿੱਤਾ ਤੇ ਰਸ਼ੀਆ ਨੇ ਉਹਦਾ ਜਿਹੜਾ ਧੰਨਵਾਦ ਕੀਤਾ ਹੈਗਾ ਆ, ਪਰ ਹੋਰ ਕਿਸੇ ਤਰ੍ਹਾਂ ਦਾ ਜਿਹੜਾ ਉਹਨੀ ਗੱਲਬਾਤ ਨਹੀਂ ਕੀਤੀ ਹੈਗੀ। ਜੀ, ਸੋ 5ਵੇਂ ਟੈਂਕਰ ਦੇ ਉੱਤੇ ਜਿਹੜੀਆਂ ਅਮਰੀਕਨ ਫੋਰਸਿਸ ਆ ਉਹਨਾਂ ਨੇ ਬੇਸਿਕਲੀ ਜਾ ਕੇ ਕਬਜ਼ਾ ਲੈ ਲਿਆ ਹੈਗਾ ਆ। ਰਸ਼ੀਆ ਦੇ ਦੁਆਰਾ ਯੂਕਰੇਨ ਦੇ ਵਿੱਚ ਨਵੀਆਂ ਔਰਸ਼ਨਿਕ ਬਲਾਸਟਿਕ ਮਿਜ਼ਾਈਲ ਆ ਉਹਨਾਂ ਦੇ ਨਾਲ ਹਮਲਾ ਕੀਤਾ ਗਿਆ ਹੈਗਾ ਆ। ਸੋ ਮਾਸਕੋ ਨੇ ਜਿਹੜਾ ਉਹ ਦੱਸਿਆ ਵੀ ਓਵਰਨਾਈਟ ਰਾਤ ਨੂੰ ਇਹ ਜਿਹੜੀ ਸਟ੍ਰਾਈਕ ਆ ਉਹ ਕੀਤੀ ਗਈ ਆ। ਰਸ਼ੀਆ ਦੇ ਦੁਆਰਾ ਮਾਸਕੋ ਦੁਆਰਾ ਇਹ ਕਿਹਾ ਗਿਆ ਵੀ ਇਹ ਬਦਲਾ ਲਿਆ ਗਿਆ ਹੈ ਯੂਕਰੇਨ ਦੀਆਂ ਡਰੋਨ ਸਟ੍ਰਾਈਕਸ ਦਾ, ਜਿਹੜਾ ਕਿ ਪੁਤਿਨ ਦੇ ਘਰ ਦੇ ਉੱਤੇ ਉਹਨਾਂ ਨੇ ਸੁੱਟੀਆਂ ਸੀਗੀਆਂ। ਯੂਐਸ ਤੇ ਹੋਰ ਜਿਹੜੇ ਉਹ ਕਹਿ ਰਹੇ ਆ ਵੀ ਇਹ ਚੀਜ਼ ਨਹੀਂ ਵਾਪਰੀ ਸੀ, ਜਿਹੜੀ ਪੁਤਿਨ ਦੇ ਘਰ ਦੇ ਉੱਤੇ ਡਰੋਨ ਸਟ੍ਰਾਈਕ ਦੀ ਗੱਲ ਚੱਲ ਰਹੀ ਹੈਗੀ ਆ। ਸੋ ਰਸ਼ੀਆ ਨੇ ਬੜੇ ਦਿਨਾਂ ਬਾਅਦ ਜਿਹੜਾ ਹਰਜੋਤ ਸਿੰਘ ਜੀ, ਈਵਨ ਦੋ ਜਿਹੜਾ ਉਹਨਾਂ ਨੇ ਕਥਿਤ ਤੌਰ ਦੇ ਉੱਤੇ ਇਹ ਦਾਅਵਾ ਕੀਤਾ ਵੀ ਪੁਤਿਨ ਦੇ ਘਰ ਦੇ ਉੱਤੇ ਹਮਲਾ ਹੋਇਆ ਆ, ਉਸ ਤੋਂ ਬਾਅਦ ਕਾਫੀ ਦਿਨਾਂ ਬਾਅਦ ਲਾ ਕੇ ਇਹਨਾਂ ਨੇ ਜਿਹੜੀਆਂ ਬਲਿਸਟਿਕ ਮਿਜ਼ਾਈਲਸ ਆ ਉਹਨਾਂ ਦੀ ਵਰਤੋਂ ਜਿਹੜੀ ਉਹ ਕੀਤੀ ਹੈ। ਹਾਈਪਰਸੋਨਿਕ ਬਲਿਸਟਿਕ ਮਿਜ਼ਾਈਲਸ ਨੇ ਜਿਹੜੀਆਂ ਔਰਸ਼ਨਿਕ, ਜਿਨ੍ਹਾਂ ਦੀ ਵਰਤੋਂ ਜਿਹੜੀ ਉਹ ਕੀਤੀ ਗਈ ਆ। ਆਵਾਜ਼ ਦੀ ਗਤੀ ਦੇ ਨਾਲੋਂ 10 ਗੁਣਾ ਤੇਜ਼ ਰਫ਼ਤਾਰ ਦੇ ਨਾਲ ਚੱਲਣ ਵਾਲੀਆਂ ਇਹ ਬਲਿਸਟਿਕ ਮਿਜ਼ਾਈਲਸ ਹੈਗੀਆਂ ਨੇ ਤੇ ਇਹ ਐਡਵਾਂਸਡ ਵੈਪਨ ਆ। ਹੁਣ ਤੱਕ ਦੀ 4 ਸਾਲ ਦੀ ਲੜਾਈ ਦੇ ਵਿੱਚ ਰੂਸ ਦੇ ਦੁਆਰਾ ਇਹ ਦੂਜੀ ਵਾਰ ਏਡੀਆਂ ਐਡਵਾਂਸਡ ਬਲਿਸਟਿਕ ਮਿਜ਼ਾਈਲਸ ਦੀ ਵਰਤੋਂ ਕੀਤੀ ਗਈ ਹੈਗੀ ਆ। ਇਹ ਆਈ ਥਿੰਕ ਪੁਤਿਨ ਨੇ ਦਿਖਾਉਣਾ ਵੀ ਹੋਊਗਾ, ਕਿਉਂਕਿ ਇਹ ਜਿਹੜੀਆਂ ਬਲਿਸਟਿਕ ਮਿਜ਼ਾਈਲਸ ਆ ਇਹਨਾਂ ਦੇ ਵਿੱਚ ਨਿਊਕਲੀਅਰ ਹਥਿਆਰ ਖੜਿਆ ਜਾ ਸਕਦਾ ਆ। ਨਿਊਕਲੀਅਰ ਵਾਰਹੈਡ ਲੈ ਕੇ ਜਾਣ ਦੀ ਇਹ ਬਲਿਸਟਿਕ ਮਿਜ਼ਾਈਲਸ ਦੀ ਕੈਪੇਬਿਲਿਟੀ ਹੈਗੀ ਆ। ਪਰ ਇਸ ਹਮਲੇ ਦੇ ਵਿੱਚ ਇੱਕ ਕਨਵੈਨਸ਼ਨਲ ਵਾਰਹੈਡਸ ਨੂੰ ਹੀ ਵਰਤਿਆ ਗਿਆ ਸੀ। ਰਸ਼ੀਅਨ ਡਿਫੈਂਸ ਮਿਨਿਸਟਰ ਨੇ ਜਿਹੜਾ ਉਹ ਦੱਸਿਆ ਵੀ ਇਹ ਜਿਹੜੀਆਂ ਮੈਸਿਵ ਸਟ੍ਰਾਈਕ ਆ ਇਹ ਇੰਪੋਰਟੈਂਟ ਟਾਰਗੇਟਸ ਦੇ ਉੱਤੇ ਉਹਨਾਂ ਨੇ ਰਿਸਪੌਂਸ ਦੇ ਵਜੋਂ ਜਵਾਬੀ ਕਾਰਵਾਈ ਦੇ ਵਜੋਂ ਜਿਹੜੀਆਂ ਉਹ ਕੀਤੀਆਂ। ਜਦੋਂ ਸਾਲ ਦੇ ਅਖੀਰ ਦੇ ਵਿੱਚ, ਪਿਛਲੇ ਸਾਲ ਦੇ ਅਖੀਰ 'ਚ ਪੁਤਿਨ ਦੇ ਘਰ ਦੇ ਉੱਤੇ ਇਹਨਾਂ ਦੇ ਕਹਿਣ ਮੁਤਾਬਕ ਯੂਕਰੇਨ ਨੇ ਡਰੋਨਸ ਦੇ ਨਾਲ ਹਮਲਾ ਕੀਤਾ ਸੀਗਾ। ਸੋ ਇਹਦੇ ਵਿੱਚ ਨਾਲ ਦੇ ਨਾਲ ਰਸ਼ੀਆ ਨੇ ਇਹ ਵੀ ਚੇਤਾਵਨੀ ਹਰਜੋਤ ਸਿੰਘ ਜੀ ਦਿੱਤੀ ਆ, ਧਮਕੀ ਕਹਿ ਲਓ ਵੀ ਉਹ ਦਿੱਤੀ ਆ ਵੀ ਕੱਲਾ ਇਹੀ ਨਹੀਂ, ਉਹ ਵੈਸਟਰਨ ਫੋਰਸਿਸ ਦੇ ਉੱਤੇ ਵੀ ਹਮਲਾ ਕਰ ਸਕਦੇ ਹੈਗੇ ਆ। ਸੋ ਵੈਸਟਰਨ ਟਰੂਪਸ ਨੂੰ ਵੀ ਕਹਿੰਦੇ ਵੀ ਉਹ ਟਾਰਗੇਟ ਕੀਤਾ ਜਾ ਸਕਦਾ ਆ। ਸੋ ਜੋ ਇਸ ਮੌਕੇ ਦੁਨੀਆ ਭਰ ਦੇ ਵਿੱਚ ਜੀਓਪੋਲਿਟਿਕਲੀ ਚੇਂਜਸ ਜਿਹੜੇ ਹਰਜੋਤ ਸਿੰਘ ਜੀ ਵੱਡੇ ਪੱਧਰ ਦੇ ਉੱਤੇ ਤੇ ਬੜੇ ਤੇਜ਼ੀ ਦੇ ਨਾਲ ਜੋ ਆ ਰਹੇ ਨੇ, ਉਸ ਨੂੰ ਜਿਹੜਾ ਉਹ ਦੇਖਦੇ ਹੋਏ ਇਹ ਕਾਫੀ ਜ਼ਿਆਦਾ ਇਸ ਟਾਈਮ
ਰੌਲਾ ਰੱਪਾ ਜਿਹੜਾ ਉਹ ਚੱਲ ਰਿਹਾ ਤੇ ਸ਼ਾਇਦ ਰਸ਼ੀਆ ਵਾਲੇ ਕਿਉਂਕਿ ਵੈਨੇਜ਼ੁਏਲਾ ਡਿੱਗ ਗਿਆ, ਈਰਾਨ ਦੇ ਡਿੱਗਣ ਦਾ ਜਿਹੜਾ ਬਿਲਕੁਲ ਖਤਰਾ ਜਿਹੜਾ ਉਹ ਬਣਿਆ ਪਿਆ, ਕਿਉਂਕਿ ਲੋਕ ਉੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰੋਟੈਸਟ ਸੜਕਾਂ ਦੇ ਉੱਤੇ ਕਰ ਰਹੇ ਆ। ਉਹ ਲੋਕ ਤਾਂ ਇੰਨੇ ਅੱਕੇ ਪਏ ਆ, ਉੱਥੇ ਐਂਬੁਸ਼ ਕਰਕੇ ਜਿਹੜੇ ਉਹਨਾਂ ਦੇ ਪੁਲਿਸ ਵਾਲੇ ਆ ਉਹਨਾਂ ਨੂੰ ਵੀ ਮਾਰ ਰਹੇ ਆ ਤੇ ਨਾਲ ਦੇ ਨਾਲ ਕਈ ਸਰਕਾਰੀ ਬਿਲਡਿੰਗਸ ਨੂੰ ਵੀ ਈਰਾਨ ਦੇ ਵਿੱਚ ਅੱਗਾਂ ਲਾਈਆਂ ਗਈਆਂ ਹੈਗੀਆਂ ਆ। ਸੋ ਰਸ਼ੀਆ ਦੇ ਜਿਹੜੇ ਸਾਥੀ ਮੁਲਕ ਆ ਉਹ ਜਦੋਂ ਕਮਜ਼ੋਰ ਹੋ ਰਹੇ ਆ ਤਾਂ ਰਸ਼ੀਆ ਹੁਣ ਨਿਊਕਲੀਅਰ ਵਾਰਹੈਡ ਕੈਰੀ ਕਰਨ ਵਾਲੀਆਂ ਬਲਿਸਟਿਕ ਮਿਜ਼ਾਈਲ ਦੀ ਵਰਤੋਂ ਕਰਕੇ ਵੈਸਟ ਨੂੰ, ਅਮਰੀਕਾ ਨੂੰ ਜਿਹੜੀਆਂ ਅੱਖਾਂ ਦਿਖਾਉਣ ਦੀ ਇਸ ਦੇ ਵਿੱਚ ਕੋਸ਼ਿਸ਼ ਕਰ ਰਿਹਾ ਆ। ਸੋ ਕਹਿੰਦੇ ਵੀ ਇਹ ਇੱਕ ਨਵੇਂ ਲੈਵਲ ਦਾ ਜਿਹੜਾ ਥ੍ਰੈਟ ਆ ਉਹ ਰੂਸ ਨੇ ਇਸ ਮੌਕੇ ਜਿਹੜਾ ਉਹ ਪੇਸ਼ ਕਰ ਦਿੱਤਾ ਹੈ ਹਰਜੋਤ ਸਿੰਘ ਜੀ, ਵੀ ਜਿਹੜੀਆਂ ਬਲਿਸਟਿਕ ਮਿਜ਼ਾਈਲਸ ਹੁਣ ਤੱਕ 4 ਸਾਲਾਂ 'ਚ ਇਹਨਾਂ ਨੇ ਸਿਰਫ 2 ਵਾਰੀ ਅਜਿਹੀਆਂ ਮਿਜ਼ਾਈਲਸ ਦੇ ਨਾਲ ਹਮਲਾ ਕੀਤਾ ਹੈ। ਕੱਲ ਯੂਐਸ ਨੇ ਜੋ ਅਮਰੀਕਨ ਸਿਟੀਜ਼ਨਸ ਯੂਕਰੇਨ ਦੇ ਵਿੱਚ ਰਹਿੰਦੇ ਹੈਗੇ ਆ ਉਹਨਾਂ ਨੂੰ ਵਾਰਨਿੰਗ ਇਸ਼ੂ ਕੀਤੀ ਸੀ ਵੀ ਜਾਂ ਤਾਂ ਅੰਬੈਸੀ ਚਲੇ ਜਾਓ ਜਾਂ ਆਪਣੀ ਸੇਫ ਜਗ੍ਹਾ ਤੇ ਚਲੇ ਜਾਓ, ਰਸ਼ੀਆ ਵਾਲੇ ਕੋਈ ਅਟੈਕ ਕਰ ਸਕਦੇ ਆ। ਇਹ ਵੀ ਹੋ ਸਕਦਾ ਵੀ ਕਿਸੇ ਅੰਬੈਸੀ ਦੇ ਉੱਤੇ ਵੀ ਕਰ ਦੇਣ। ਸੋ ਉੱਥੇ ਟੈਨਸ਼ਨ ਕਾਫੀ ਵਧਣ ਦੇ ਚਾਂਸ ਬਣੇ ਹੋਏ ਹੈਗੇ ਆ। ਅੱਜ ਦੀ ਤੀਜੀ ਜਿਹੜੀ ਸਭ ਤੋਂ ਵੱਡੀ ਖਬਰ ਆ ਉਹ ਈਰਾਨ ਨੂੰ ਹੀ ਲੈ ਕੇ ਹੈਗੀ ਆ। ਐਂਟੀ ਗਵਰਨਮੈਂਟ ਜਿਹੜੇ ਪ੍ਰੋਟੈਸਟ ਆ ਈਰਾਨ ਦੇ ਵਿੱਚ ਉਹ ਬਹੁਤ ਤੇਜ਼ੀ ਦੇ ਨਾਲ ਫੈਲ ਰਹੇ ਹੈਗੇ ਆ। ਪੂਰੇ ਈਰਾਨ ਦੇ ਵਿੱਚ ਜੋ ਕਮਿਊਨੀਕੇਸ਼ਨ ਆ ਉਸ ਨੂੰ ਕੱਟ ਕਰ ਦਿੱਤਾ ਗਿਆ ਆ, ਇੰਟਰਨੈਟ ਬੰਦ ਕਰ ਦਿੱਤਾ ਗਿਆ ਹੈਗਾ। ਹੁਣ ਤੱਕ 45 ਤੋਂ ਵੱਧ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਦੀ ਮੌਤ ਹੋ ਚੁੱਕੀ ਆ ਗਵਰਨਮੈਂਟ ਫੋਰਸਿਸ ਵੱਲੋਂ, ਜਿਨ੍ਹਾਂ ਚੋਂ 8 ਬੱਚੇ ਆ। ਨਾਰਵੇ ਬੇਸਡ ਇਰਾਨ ਹਿਊਮਨ ਰਾਈਟਸ NGO ਇਹ ਰਿਪੋਰਟ ਕਰ ਰਹੀ ਹੈਗੀ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਥ੍ਰੈਟ ਕੀਤਾ ਸੀ ਭਈ ਜੇ ਈਰਾਨ ਦੀਆਂ ਸਿਕਿਉਰਿਟੀ ਫੋਰਸਿਸ ਨੇ ਪ੍ਰੋਟੈਸਟਰਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਐਕਸ਼ਨ ਲਵਾਂਗੇ। ਸੁਪਰੀਮ ਲੀਡਰ ਜਿਹੜਾ ਈਰਾਨ ਦਾ ਆਇਤੁੱਲਾ ਅਲੀ ਖਮੈਨੀ ਆ, ਉਹਨਾਂ ਨੇ ਇਹ ਕਿਹਾ ਭਈ US ਦੇ ਪ੍ਰੈਜ਼ੀਡੈਂਟ ਨੂੰ ਆਪਣੀ ਜਿਹੜੀਆਂ ਪ੍ਰੋਬਲਮ ਆ ਆਪਣੇ ਮੁਲਕ ਦੇ ਵਿੱਚ ਉਹਦੇ ਤੇ ਫੋਕਸ ਕਰਨਾ ਚਾਹੀਦਾ ਆ। ਸੋ ਸਟੇਟਮੈਂਟਾਂ ਤਾਂ ਉਹ ਜਾਰੀ ਕਰ ਦਿੰਦੇ ਆ, ਪਰ ਬਾਅਦ ਦੇ ਵਿੱਚ ਜਦੋਂ ਹੁਣ ਅਮਰੀਕਾ ਵਾਲੇ ਕੋਈ ਐਕਸ਼ਨ ਲੈਣਗੇ ਫਿਰ ਉਹਨਾਂ ਨੂੰ ਪਤਾ ਲੱਗੂਗਾ। ਇੱਕ ਲਾਰਜ ਸਕੇਲ ਜਿਹੜੇ ਪ੍ਰੋਟੈਸਟ ਆ ਉਹ ਚੱਲ ਰਹੇ ਆ। 2022 ਦੇ ਵਿੱਚ ਇਹ ਪ੍ਰੋਟੈਸਟ ਸ਼ੁਰੂ ਹੋਏ ਸੀ ਜਦੋਂ ਮਾਸ਼ਾ ਅਮੀਨੀ ਨਾਮ ਦੀ ਇੱਕ 22 ਸਾਲਾਂ ਦੀ ਜਿਹੜੀ ਬੀਬੀ ਸੀ ਉਸ ਨੂੰ ਜਿਹੜਾ ਕਤਲ ਕਰ ਦਿੱਤਾ ਗਿਆ ਸੀਗਾ। ਸੋ ਈਰਾਨ ਦੀ ਜਿਹੜੀ ਲੀਡਰਸ਼ਿਪ ਆ ਉਹ ਅਮਰੀਕਾ ਦੇ ਉੱਤੇ ਬਲੇਮ ਕਰ ਰਹੀ ਆ ਵੀ ਜਿਹੜੇ ਪ੍ਰੋਟੈਸਟਰਸ ਆ ਇਹ ਟਰੰਪ ਦੀ ਚੱਕ ਵਿੱਚ ਆ ਕੇ ਜਿਹੜੇ ਪ੍ਰੋਟੈਸਟ ਕਰ ਰਹੇ ਹੈਗੇ ਆ। ਸੋ ਈਰਾਨ ਦੀ ਸਰਕਾਰ ਦੀ ਜਿਹੜੀ ਲੈਜਿਸਲੇਚਰ ਹੈਗੀ ਆ ਉਹ ਹੋਰ ਵੀ ਜਿਹੜੀ ਫ੍ਰੈਕਚਰਡ ਹੈਗੀ ਆ। ਕਿੱਦਾਂ ਉਹਨੂੰ ਡੈਮੋਕ੍ਰੈਟਿਕਲੀ ਇਲੈਕਟਡ ਗਵਰਨਮੈਂਟ ਕਹਿ ਸਕਦੇ ਆ ਜਦੋਂ ਤੁਸੀਂ ਆਪਣੇ ਹੀ ਲੋਕਾਂ ਨੂੰ ਜਿਹੜੇ ਬੜੇ ਪੀਸਫੁਲ ਪ੍ਰੋਟੈਸਟ ਕਰ ਰਹੇ ਹੈਗੇ ਆ ਉਹਨਾਂ ਨੂੰ ਤੁਸੀਂ ਮਾਰ ਰਹੇ ਹੈਗੇ ਆ। ਸੋ ਇਹਦੇ ਉੱਤੇ UN ਕੀ ਬੋਲਦੀ ਹੈ ਜਾਂ ਨਹੀਂ, ਪਰ ਅੱਜ ਦੀ ਡੇਟ ਦੇ ਵਿੱਚ ਹੁਣ ਫਿਰ ਪ੍ਰੋਟੈਸਟਰ ਜਿਹੜੇ ਆ ਉਹ ਵੀ ਵਾਇਲੈਂਟ ਹੋ ਰਹੇ। ਕਈ ਜਗ੍ਹਾ ਦੇ ਉੱਤੇ ਅੱਗਾਂ ਵੀ ਲੱਗੀਆਂ ਆ ਤੇ ਬਹੁਤ ਜਗ੍ਹਾ ਦੇ ਉੱਤੇ ਆਰਮੀ ਵੀ ਜਿਹੜੀ ਬੁਲਾ ਲਈ ਹੋਈ ਹੈਗੀ ਆ। ਰੇਜ਼ਾ ਪਹਿਲਾਵੀ ਜੋ ਸ਼ਾਹ ਆਫ ਈਰਾਨ ਦੇ ਜੋ ਸਨ ਹੈਗੇ ਆ, ਉਹਨਾਂ ਦਾ ਮੁੰਡਾ ਆ ਜੋ ਉਹਨਾਂ ਨੇ ਇਹ ਕਿਹਾ ਵੀ ਕਾਫੀ ਦਹਾਕਿਆਂ ਤੋਂ ਲੋਕ ਜਿਹੜੇ ਆਜ਼ਾਦੀ ਭਾਲਦੇ ਹੈਗੇ ਆ ਤੇ ਅਮਰੀਕਾ ਦੀ ਸਰਕਾਰ ਨੂੰ ਜਿਹੜਾ ਸਾਡਾ ਸਾਥ ਦੇਣਾ ਚਾਹੀਦਾ ਹੈਗਾ। ਸੋ ਪੂਰੇ ਈਰਾਨ ਦੇ 100 ਤੋਂ ਵੱਧ ਸ਼ਹਿਰਾਂ ਦੇ ਵਿੱਚ 31 ਪ੍ਰੋਵਿੰਸਸ ਦੇ ਵਿੱਚ ਪ੍ਰੋਟੈਸਟ ਫੈਲ ਚੁੱਕਾ ਆ। ਦਰਜਨਾਂ ਦੇ ਕਰੀਬ ਜਿਹੜੇ ਲੋਕ ਆ ਉਹ ਮਾਰੇ ਜਾ ਚੁੱਕੇ ਹੈਗੇ ਆ। ਸੋ ਦਸੰਬਰ 29 2025 ਤੋਂ ਲੈ ਕੇ ਜਨਵਰੀ 8 2026 ਤਾਈਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਪ੍ਰੋਟੈਸਟ ਆ ਉਹ ਹੋ ਰਹੇ ਹੈਗੇ ਆ। ਤਹਿਰਾਨ ਦੇ ਪ੍ਰੋਸੀਕਿਊਟਰਸ ਇਹ ਕਹਿ ਰਹੇ ਆ ਵੀ ਜਿਹੜੇ ਪ੍ਰੋਟੈਸਟਰਸ ਆ ਉਹ ਵੈਂਡਲਿਜ਼ਮ ਕਰ ਰਹੇ ਆ ਤੇ ਉਹਨਾਂ ਨੂੰ ਡੈਥ ਪੈਨਲਟੀ ਜਿਹੜੀ ਆ ਦਿੱਤੀ ਜਾਊਗੀ। ਰੇਜ਼ਾ ਪਹਿਲਾਵੀ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਹੀ ਆ, ਉਹ ਕਹਿੰਦੇ ਵੀ ਮੈਂ ਰੈਡੀ ਆ ਇੰਟਰਵੀਨ ਕਰਨ ਦੇ ਲਈ। ਜੋ ਇਹ ਭੱਜ ਕੇ ਉਦੋਂ ਆ ਗਿਆ ਸੀ ਸ਼ਾਹ ਆਫ ਈਰਾਨ ਦੇ ਫੈਮਿਲੀ, ਤੇ ਉਹਨਾਂ ਨੇ ਇਹ ਕਿਹਾ ਵੀ ਮੈਂ 16 ਸਾਲਾਂ ਦਾ ਸੀਗਾ ਉਦੋਂ ਜਦੋਂ 1979 ਦੇ ਵਿੱਚ ਈਰਾਨ ਦਾ ਰੈਵੋਲੂਸ਼ਨ ਆਇਆ ਸੀ। ਉਹਦੇ ਜਿਹੜੇ ਫਾਦਰ ਦਾ ਰੂਲ ਸੀਗਾ ਉਸ ਟਾਈਮ ਦੇ ਉੱਤੇ ਉਹਨੂੰ ਟੌਪਲ ਕਰ ਦਿੱਤਾ ਸੀ। 40 ਸਾਲਾਂ ਤੋਂ ਉਹਦਾ ਫਾਦਰ ਜਿਹੜਾ ਉੱਥੇ ਰੂਲ ਕਰ ਰਿਹਾ ਸੀ। ਜੀ ਬਿਲਕੁਲ। ਸੋ ਹੁਣ ਤਾਂ ਮਾਹੌਲ ਜਿਹੜਾ ਟੋਟਲੀ ਡਿਫਰੈਂਟ ਈਰਾਨ ਦੇ ਵਿੱਚ ਬਣ ਚੁੱਕਾ। ਲੋਕ ਜਿੱਦਾਂ ਦੱਸਿਆ ਸੀ ਪਹਿਲਾਂ ਵੀ ਅੱਕੇ ਪਏ ਆ। ਤੁਸੀਂ ਸਾਈਡ ਤੇ ਜਿਹੜੇ ਵੀਡੀਓ ਦੇ ਜ਼ਰੀਏ ਦੇਖ ਰਹੇ ਉਹਨਾਂ ਨੇ ਦੇਖਿਆ ਜਾਂ ਵੀ ਲੋਕ ਚੱਕ ਰਹੇ ਆ ਫੱਟੇ ਹੁਣ ਤਾਂ, ਵੀ ਇਹ ਹੁਣ ਦੇਖਣ ਵਾਲੀ ਜਿਹੜੀ ਆ
ਉਹ ਗੱਲ ਆ ਵੀ ਸਤੇ ਪਏ ਨੇ ਉੱਥੇ। ਸੋ ਉਹਨਾਂ ਨੇ ਟਰੰਪ ਸਟਰੀਟ, ਕਈ ਸਟਰੀਟਾਂ ਦਾ ਨਾਮ ਜਿਹੜਾ ਉਹ ਚੇਂਜ ਕਰ ਦਿੱਤਾ। ਸੋ ਜਿੱਦਾਂ ਆਪਾਂ ਦੇਖ ਰਹੇ ਹਾਂ ਵੀ ਇੱਕ ਇੰਡੀਆ 'ਚ ਵੀ ਟਰੰਪ ਲੈਂਡ ਦੀ ਗੱਲ ਜਿਹੜੀ ਨਾਲ ਦੇ ਨਾਲ ਚੱਲ ਰਹੀ ਆ, ਤੇ ਇਰਾਨ ਵਾਲੇ ਲੋਕ ਆਪਣੇ ਪੱਧਰ ਦੇ ਉੱਤੇ ਹੀ ਉਹ ਜਿਹੜੀਆਂ ਸਟਰੀਟਾਂ ਦੇ ਨਾਮ ਆ ਉੱਤੇ ਪੇਂਟ ਕਰਕੇ ਟਰੰਪ ਲੇਨ ਜਾਂ ਟਰੰਪ ਸਟਰੀਟ ਜਿਹੜੀ ਆ ਉਹ ਰੱਖ ਰਹੇ ਆ। ਸੋ ਟਰੰਪ ਉਹਨਾਂ ਨੂੰ ਬੇਸਿਕਲੀ ਉਹ ਸੱਦਾ ਦੇ ਰਹੇ ਆ ਵੀ ਆਓ ਤੇ ਸਾਨੂੰ ਇਸ ਰਜੀਮ ਤੋਂ ਜਿਹੜਾ ਉਹ ਛੁਟਕਾਰਾ ਜਿਹੜਾ ਉਹ ਦਿਵਾਓ। ਸੋ ਪ੍ਰੈਜ਼ੀਡੈਂਟ ਆਫ ਪੀਸ ਦੇਖਦੇ ਆ ਵੀ ਹੁਣ ਅੱਗੇ ਕਿਵੇਂ ਇਸ ਨੂੰ ਅੱਗੇ ਜਿਹੜਾ ਉਹ ਕਰਦੇ ਆ, ਜਿੱਥੇ 7-8 ਲੜਾਈਆਂ ਰੋਕਣ ਦਾ ਉਹ ਦਾਅਵਾ ਕਰ ਰਹੇ ਆ, ਨਾਲ ਦੇ ਨਾਲ ਮਿਲਟਰੀ ਐਕਸ਼ਨ ਵੀ ਜਿਹੜਾ ਉਹ ਕਰਨ ਤੋਂ ਪਿੱਛੇ ਹਿਚਕਿਚਾਹਟ ਉਹਨਾਂ ਕੋਲ ਨਹੀਂ ਹੈਗੀ। ਸੋ ਲੈਟਸ ਸੀ ਕੀ ਜਿਹੜਾ ਹੈ ਇਹਨਾਂ ਮਾਮਲਿਆਂ ਦੇ ਵਿੱਚ ਹੁਣ ਅੱਗੇ ਬਣਦਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਆਪਾਂ ਕੱਲ ਵੀ ਜਿਹੜਾ ਸ਼ੇਅਰ ਕੀਤਾ ਸੀ ਵੀ ਰਾਸ਼ਟਰਪਤੀ ਟਰੰਪ ਨੇ ਹਰੀ ਝੰਡੀ ਦੇ ਦਿੱਤੀ ਆ 500% ਟੈਰਿਫ ਲਾਉਣ ਵਾਲੇ ਬਿੱਲ ਦੇ ਉੱਤੇ, ਵੀ ਜਿਹੜਾ ਮੁਲਕ ਵੀ ਰਸ਼ੀਆ ਦਾ ਤੇਲ ਖਰੀਦਦਾ ਆ ਤੇ ਉਸ ਦੇ ਉੱਤੇ 500% ਟੈਰਿਫ ਲਾਇਆ ਜਾਵੇ। ਇਹ ਬਾਈਪਾਰਟੀਜ਼ਨ ਬਿੱਲ ਸੈਨੇਟ ਦੇ ਵਿੱਚ ਪੇਸ਼ ਕੀਤਾ ਗਿਆ। ਲਿੰਡਸੇ ਗ੍ਰਾਹਮ ਜਿਹੜੇ ਸੈਨੇਟਰ ਆ ਉਹਨਾਂ ਦੇ ਤਰਫੋਂ ਮੁੱਖ ਤੌਰ ਦੇ ਉੱਤੇ ਕੱਲ ਉਹਨਾਂ ਨੇ ਆਪਣਾ ਜਿਹੜਾ ਸਮਰਥਨ ਇਸ ਬਿੱਲ ਨੂੰ ਦੇ ਦਿੱਤਾ ਹੈਗਾ ਆ। ਉਧਰ ਜਿਹੜਾ ਹਰਜੋਤ ਸਿੰਘ ਜੀ ਇਹ ਜਿਹੜਾ ਪਤਾ ਲੱਗ ਰਿਹਾ ਆ, ਉਹ ਤੁਹਾਨੂੰ ਆਪਾਂ ਵੀਡੀਓ ਵੀ ਜਿਹੜੀਆਂ ਉਹ ਦਿਖਾਉਂਦੇ ਆ ਤੇ ਸੁਣਾਉਂਦੇ ਆ ਵੀ ਜਿਹੜੇ ਲੁਟਨਿਕ ਹੈਗੇ ਆ ਉਹਨਾਂ ਨੇ ਦਾਅਵਾ ਕੀਤਾ ਵੀ ਮੋਦੀ ਨੇ ਤਾਂ ਕਾਲ ਹੀ ਨਹੀਂ ਕੀਤੀ ਟਰੰਪ ਨੂੰ। ਡੀਲ ਜਦੋਂ ਕਹਿੰਦੇ ਵੀ ਬਣ ਰਹੀਆਂ ਸੀ, ਜਦੋਂ ਇੰਡੋਨੇਸ਼ੀਆ ਦੀਆਂ ਤੇ ਹੋਰ ਸਾਰੀਆਂ ਡੀਲਸ ਬਣ ਰਹੀਆਂ ਸੀ ਤਾਂ ਉਹ ਕਹਿ ਰਹੇ ਸੀਗੇ ਵੀ ਮੋਦੀ ਕਾਲ ਕਰੇ ਟਰੰਪ ਨੂੰ, ਪਰ ਮੋਦੀ ਨੇ ਜਿਹੜਾ ਉਹ ਕਾਲ ਜਿਹੜੀ ਉਹ ਨਹੀਂ ਕੀਤੀ। ਪਤਾ ਨਹੀਂ ਵਿਸ਼ਵ ਗੁਰੂ ਹੋਣ ਦਾ ਜਾਂ ਹਿੰਦੂਤਵ ਦਾ ਕਿਹੜਾ ਉਸਦੇ ਸਿਰ ਦੇ ਉੱਤੇ ਬੁਖਾਰ ਜਿਹੜਾ ਚੜਿਆ ਸੀਗਾ। ਡੀਲ ਉਸਨੇ ਮੋਦੀ ਨੇ ਬਣਾਈ ਨਹੀਂ ਤੇ ਹੁਣ ਇਹ ਇਸ ਚੀਜ਼ ਦਾ ਜਿਹੜਾ ਖਾਮਿਆਜ਼ਾ ਹੈ ਭਾਰਤ ਨੂੰ ਓਬਵੀਅਸਲੀ ਜਿਹੜਾ ਭੁਗਤਣਾ ਪੈ ਰਿਹਾ ਹੈਗਾ ਆ। ਤੇ ਨਾਲ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਹੁਣ ਉਹਨਾਂ ਦਾ ਜਿਹੜਾ ਸਟੇਟ ਮੀਡੀਆ ਤੇ ਉਹਨਾਂ ਦਾ ਜਿਹੜੀ ਫੋਰਨ ਮਿਨਿਸਟਰੀ ਉਹ ਇਹ ਕਹਿ ਰਹੀ ਆ ਵੀ ਨਹੀਂ ਜੀ ਮੋਦੀ ਨੇ ਤਾਂ 8 ਵਾਰੀ ਕਾਲ ਕੀਤੀ ਆ। ਸੋ ਇਹ ਤੁਹਾਨੂੰ ਦੋਨੋਂ ਵੀਡੀਓਜ਼ ਜਿਹੜੀਆਂ ਉਹ ਆਪਾਂ ਸੁਣਾਉਂਦੇ ਆ, ਸੋ ਤੁਸੀਂ ਆਪ ਜਾਇਜ਼ਾ ਜਿਹੜਾ ਉਹ ਲੈ ਸਕਦੇ ਆ ਵੀ ਅੰਦਰ ਖਾਤੇ ਕੀ ਜਿਹੜਾ ਉਹ ਚੱਲ ਰਿਹਾ ਹੈ। And set the whole deal up. But let's be clear. It's his deal. Yeah. Okay? He's the closer. He does the deal. So I said, you got to have Modi. It's all set up. You have to have Modi call the president. They were uncomfortable doing it. So Modi didn't call. Wow. So that Friday left. Middle of the next week, we did Indonesia, the Philippines, right? Vietnam. We announced a whole bunch of deals. Malaysia. In that period. So we did these whole bunch of deals. So that's like, that's their case. and they were and because we negotiated them and assumed India was going to be done before them, I had negotiated them at a higher rate. So now the problem is the deals came out at a higher rate. Right. And then India calls back and says, oh, okay, we're ready. I said, ready for what? Tracks. And set the whole deal up. But let's be clear. It's his deal. Yeah. Okay? He's the closer. He does the deal. So I said, you got to have Modi. It's all set up. You have to have Modi call the president. And they were uncomfortable doing it. So Modi didn't call. Wow. ਸੋ ਇਹ ਲੁਟਨਿਕ ਹੁਣਾਂ ਨੇ ਜਿਹੜਾ ਉਹ ਆਪਾਂ ਸੁਣਿਆ ਵੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਮੋਦੀ ਨੇ ਕਾਲ ਨਹੀਂ ਕੀਤੀ ਹੈਗੀ। ਹੁਣ ਤੁਹਾਨੂੰ ਜਿਹੜਾ ਉਹਨਾਂ ਦੇ ਸਟੇਟ ਦਾ ਜਿਹੜਾ ਫੋਰਨ ਮਿਨਿਸਟਰੀ ਆ seen the remarks. ਉਹਦੇ ਬਿਆਨ India and the United States were committed to negotiating a bilateral trade agreement with the US as far back as 13th of February last year, that is. Since then, two sides have held multiple rounds of negotiations to arrive at a balanced and mutually beneficial trade agreement. On several occasions, we have been close to a deal. The characterization of these discussions in the reported remarks is not accurate. We remain interested in a mutually beneficial trade deal between two complementary economies and look forward to concluding it. Incidentally, Prime Minister and President Trump have also spoken
on phone on 8 occasions during 2025, covering different aspects of our wide-ranging partnership. ਸੋ ਭਾਰਤ ਦਾ ਫੋਰਨ ਮਿਨਿਸਟਰ ਇਹ ਕਹਿ ਰਿਹਾ ਵੀ ਗੱਲ ਜਿਹੜੀ ਆ ਹਰਜੋਤ ਸਿੰਘ ਜੀ 8 ਵਾਰੀ ਹੋਈ ਆ। ਜਿਹੜੇ ਟ੍ਰੇਡ ਡੀਲ ਕਰਨ ਵਾਲੇ ਲੁੱਟਨਿਕ ਨੇ ਉਹ ਇਹ ਕਹਿ ਰਹੇ ਆ ਵੀ ਭਾਈ ਮੋਦੀ ਨੇ ਕਾਲ ਨਹੀਂ ਕੀਤੀ। ਕੌਣ ਸੱਚਾ ਆ ਕੌਣ ਝੂਠਾ ਆ ਕਿਵੇਂ ਆ, ਪਰ ਇਹ ਆ ਵੀ ਮੋਦੀ ਦੀ ਪਟਕਣੀ ਜਿਹੜੀ ਇਸ ਟਾਈਮ ਲੱਗੀ ਹੋਈ ਆ। ਆਈ ਡੋਂਟ ਨੋ ਹੰਕਾਰ 'ਚ ਆ ਜਾਂ ਕਿੱਦਾਂ ਆ, ਪਰ ਕੁਛ ਨਾ ਕੁਛ ਤਾਂ ਹੈ ਹਰਜੋਤ ਸਿੰਘ ਜੀ ਜਿਹੜਾ ਅੰਦਰ ਖਾਤੇ ਉਸ ਨੂੰ ਕਾਲ ਕਰਨ ਤੋਂ ਹਿਚਕਿਚਾਹਟ ਜਿਹੜੀ ਮੋਦੀ ਨੂੰ ਲੱਗ ਰਹੀ ਆ। ਆਈ ਥਿੰਕ ਪਿੱਛੇ ਜੇ ਇਹ ਵੀ ਚਰਚਾ ਜਿਹੜੀ ਉਹ ਛਿੜੀ ਸੀ, ਮੋਦੀ ਨੇ ਕਹਿੰਦੇ ਵੀ ਤਾਂ ਉਦੋਂ ਟਰੰਪ ਨੂੰ ਕਾਲ ਨਹੀਂ ਕੀਤੀ, ਕਹਿੰਦਾ ਵੀ ਉਹਨੂੰ ਪਤਾ ਵੀ ਉਹਨੇ ਮੇਰੀ ਬਾਂਹ ਮਰੋੜ ਲੈਣੀ ਆ ਤੇ ਮੈਨੂੰ ਗੱਲ ਜਿਹੜੀ ਉਹ ਮੰਨਣੀ ਪੈ ਜਾਣੀ ਆ। ਸੋ ਮੋਦੀ ਨੂੰ ਇਹ ਵੀ ਡਰ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਸਤਾ ਰਿਹਾ ਹੈਗਾ ਆ। ਜਿਹੜਾ ਉੱਥੇ ਦਾ ਜਿਹੜਾ ਹਰਜੋਤ ਸਿੰਘ ਜੀ ਚਾਹ ਰਹੇ ਨੇ ਵੀ ਐਗਰੀਕਲਚਰ ਖੇਤਰ ਨੂੰ, ਖੇਤੀਬਾੜੀ ਵਾਲੇ ਖੇਤਰ ਨੂੰ ਓਪਨ ਕੀਤਾ ਜਾਵੇ ਅਮਰੀਕਾ ਦੇ ਲਈ, ਉਹ ਕਿਤੇ ਨਾ ਕਿਤੇ ਇੰਡੀਆ ਦੇ ਲਈ ਪੈਰ ਤੇ ਕੁਹਾੜੇ ਵਾਲੀ ਜਿਹੜੀ ਗੱਲ ਹੋਊਗੀ, ਆਤਮ ਘਾਤ ਕਰਨ ਵਾਲੀ ਗੱਲ ਹੀ ਜਿਹੜੀ ਉਹ ਬਣ ਜਾਊਗੀ। ਜਿਹੜੀ ਵੀ ਸਰਕਾਰ ਉੱਥੇ ਹੋਵੇ, ਚਾਹੇ ਉਹ ਮੋਦੀ ਦੀ ਹੈ ਤੇ ਚਾਹੇ ਉਹ ਕਿਸੇ ਹੋਰ ਪਾਰਟੀ ਦੀ ਉੱਥੇ ਹੋਵੇ, ਉਹ ਬੜਾ ਜਿਹੜਾ ਉਹ ਔਖਾ ਆ। ਕਾਮਰਸ ਸਕੱਤਰ ਲੁਟਨਿਕ ਦਾ ਕਹਿਣਾ ਵੀ ਮੋਦੀ ਨੇ ਕਾਲ ਨਹੀਂ ਕੀਤੀ ਤੇ ਇੰਡੀਆ ਦੀ ਜਿਹੜੀ ਫੋਰਨ ਮਿਨਿਸਟਰ ਆ ਉਹ ਇਹ ਕਹਿ ਰਹੇ ਆ ਵੀ ਨਹੀਂ 8 ਵਾਰੀ ਜਿਹੜੀ ਉਹ ਸਾਡੀ ਗੱਲ ਹੋਈ ਆ। ਸੋ ਇਹ ਜਿਹੜੀ ਹਰਜੋਤ ਸਿੰਘ ਜੀ ਇਸ ਟਾਈਮ ਚਰਚਾ ਆ, ਇਹ ਹੁਣ ਜਦੋਂ 500% ਟੈਰਿਫ ਵਾਲੀ ਗੱਲ ਨੂੰ ਇਹਨਾਂ ਨੇ ਹਰੀ ਝੰਡੀ ਦਿੱਤੀ ਆ, ਲੁਟਨਿਕ ਦਾ ਇਹ ਬਿਆਨ ਆਇਆ ਆ ਤੇ ਇੰਡੀਆ ਦਾ ਜਿਹੜਾ ਫੋਰਨ ਮਿਨਿਸਟਰੀ ਆ ਉਹ ਭੱਜੀ ਜਿਹੜੀ ਆ ਉਹ ਪ੍ਰੈਸ ਕਾਨਫਰੰਸ ਕਰ ਰਹੀ ਆ, ਉਹ ਨਿਊਜ਼ ਵਾਰਤਾ ਜਿਹੜੀ ਉਹ ਕਰ ਰਹੀ ਆ ਵੀ ਭਾਈ ਇਹਨਾਂ ਨੂੰ ਦੱਸੀਏ ਨਹੀਂ ਜੀ ਗੱਲ ਤਾਂ ਸਾਡੀ 8 ਵਾਰੀ ਹੋਈ ਸੀ, ਪਰ ਡੀਲ ਅਜੇ ਤੱਕ ਜਿਹੜੀ ਉਹ ਨਹੀਂ ਬਣੀ ਤੇ ਉਹਨਾਂ ਨੂੰ ਲੱਗ ਰਿਹਾ ਵੀ ਉਹਨਾਂ ਦੀ ਇਕਨੋਮੀ ਦੇ ਉੱਤੇ ਇਸ ਦਾ ਭੈੜਾ ਅਸਰ ਇਵੈਂਚੁਅਲੀ ਪੈ ਸਕਦਾ ਹੈ ਜੇ 500% ਟੈਰਿਫ ਇਵੈਂਚੁਅਲੀ ਲੱਗ ਗਿਆ ਤਾਂ। ਸੋ ਬਿਲਕੁਲ ਯੂਐਸ ਦੇ ਕਮਰਸ ਸੈਕਟਰੀ ਹਾਵਰਡ ਲੁਟਨਿਕ ਉਹਨਾਂ ਨੇ ਕਿਹਾ ਵੀ ਅਸੀਂ ਚਾਹੁੰਦੇ ਸੀ ਸਭ ਤੋਂ ਪਹਿਲਾਂ ਜਿਹੜੀ ਆ ਵੀਅਤਨਾਮ ਤੋਂ ਬਾਅਦ ਸੈਕੰਡ ਕੰਟਰੀ ਜੋ ਜਿਸ ਦੇ ਨਾਲ ਡੀਲ ਹੋਵੇ ਉਹ ਇੰਡੀਆ ਹੋਵੇ। ਕਹਿੰਦੇ ਵੀ ਪੂਰੀ ਸਾਰੀ ਗੱਲਬਾਤ ਹੋਈ, ਕਾਫੀ ਲੰਮੀਆਂ ਜਿਹੜੀਆਂ ਮੀਟਿੰਗਾਂ ਚੱਲੀਆਂ ਤੇ ਐਂਡ ਦੇ ਵਿੱਚ ਕਹਿੰਦੇ ਵੀ ਮੈਂ ਕਿਹਾ ਵੀ ਮੋਦੀ ਹੁਣੀ ਹੁਣ ਪ੍ਰੈਜ਼ੀਡੈਂਟ ਟਰੰਪ ਨਾਲ ਗੱਲਬਾਤ ਕਰ ਲੈਣ ਕਿਉਂਕਿ ਸਾਰੇ ਆਲਮੋਸਟ ਐਗਰੀ ਸੀਗੇ, ਪਰ ਕਹਿੰਦੇ ਵੀ ਮੋਦੀ ਹੁਣਾਂ ਨੇ ਮੁੜ ਕੇ ਕਾਲ ਨਹੀਂ ਕੀਤੀ। ਹੁਣ ਜੋ ਰਣਧੀਰ ਜੈਸਵਾਲ ਆ ਸਪੋਕਸਪਰਸਨ ਆ ਇੰਡੀਅਨ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦਾ, ਉਹਨਾਂ ਨੇ ਮੀਟਿੰਗ ਇੱਕ ਪ੍ਰੈਸ ਕਾਨਫਰੰਸ ਕਹਿਤਾ ਨਹੀਂ ਜੀ ਮੋਦੀ ਹੁਣਾਂ ਹੀ ਤਾਂ 8 ਵਾਰੀ ਗੱਲਬਾਤ ਹੋਈ ਹੈਗੀ ਆ। ਸੋ ਹੁਣ ਝੂਠ ਕਿੱਥੇ ਕੌਣ ਬੋਲਦਾ ਹੈਗਾ। 2025 ਦਾ ਜਿਹੜਾ ਇਹ ਕਨਫਲਿਕਟ ਚੱਲ ਰਿਹਾ ਹੈਗਾ, ਜਦੋਂ ਇੰਡੀਆ ਤੇ ਪਾਕਿਸਤਾਨ ਦਾ ਹੋਇਆ ਸੀ, ਉਹ ਉਸ ਟਾਈਮ ਤੇ ਵੱਡਾ ਇਸ਼ੂ ਬਣਿਆ। ਟਰੰਪ ਉਹਨਾਂ ਨੇ ਘੱਟੋ ਘੱਟ 54 ਵਾਰ ਕਿਹਾ ਵੀ ਮੈਂ ਵਿੱਚ ਪੈ ਕੇ ਜਿਹੜਾ ਸਮਝੌਤਾ ਕਰਾਇਆ ਤਾਂ ਕਿ ਲੜਾਈ ਨਾ ਵਧੇ। ਸੋ ਬਾਅਦ ਦੇ ਵਿੱਚ ਪ੍ਰੂਫ ਹੋਣਾ ਵੀ ਸ਼ੁਰੂ ਹੋ ਗਿਆ। ਆ ਸਾਡੇ ਇੱਥੋਂ ਕੈਲੀਫੋਰਨੀਆ ਦੇ ਰੈਂਡੀ ਗਿੱਲ ਕਰਕੇ ਜੋ ਇੱਕ ਵਾਰੀ ਕਾਂਗਰਸਮੈਨ ਦੇ ਲਈ ਵੀ ਖੜੇ ਸੀਗੇ, ਉਹਨਾਂ ਨੂੰ ਅਵਾਰਡ ਵੀ ਦਿੱਤਾ ਗਿਆ ਵੀ ਉਹ ਵਿੱਚ ਇਨਵੋਲਵ ਸੀਗੇ ਸਮਝੌਤਾ ਕਰਾਉਣ ਦੇ। ਸੋ ਨਵੀਂ ਦਿੱਲੀ ਵਾਲੇ ਬਾਰ-ਬਾਰ ਰਸ਼ੀਆ ਤੋਂ ਜਿਹੜਾ ਤੇਲ ਆ ਉਹ ਖਰੀਦ ਰਹੇ ਹੈਗੇ ਆ। ਇਹ ਕਹਿਣ ਤੋਂ ਬਾਰ-ਬਾਰ ਅਮਰੀਕਾ ਵੱਲੋਂ ਵੀ ਰਸ਼ੀਆ ਨੂੰ ਤੁਸੀਂ ਜਿਹੜਾ ਆ ਇੱਕ ਤਰ੍ਹਾਂ ਨਾਲ ਪੈਸੇ ਦੇ ਰਹੇ ਹੋ, ਉਹਨੂੰ ਉਸ ਜੰਗ ਦੇ ਵਿੱਚ ਉਹਦਾ ਸਾਥ ਦੇ ਰਹੇ ਆ। ਸ਼ਰੇਆਮ ਆ ਇਹਦੇ ਵਿੱਚ, ਇਹ 'ਚ ਕੋਈ ਸ਼ੱਕ ਨਹੀਂ ਹੈ, ਜਦ ਕਿ ਕਿਉਂਕਿ ਰਸ਼ੀਅਨ ਆਇਲ ਦੇ ਉੱਤੇ ਸੈਂਕਸ਼ਨਸ ਲਾਈਆਂ ਹੋਈਆਂ ਆ। ਦੂਜਾ ਜਿਹੜਾ ਸਭ ਤੋਂ ਵੱਡਾ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਇੰਡੀਅਨ ਸੈਕਟਰ ਆਫ ਐਗਰੀਕਲਚਰ ਤੇ ਡੇਅਰੀ ਦਾ, ਉਹਦੇ ਨਾਲ ਫਿਰ ਇੰਡੀਆ ਦੇ ਵਿੱਚ ਬਹੁਤ ਵੱਡਾ ਅਸਰ ਪਊਗਾ। ਇਹ ਦੋ ਮੇਨ ਇਸ਼ੂ ਹੈਗੇ ਆ। ਹੁਣ ਕਿੱਥੇ ਤਾਂ ਮੋਦੀ ਹੁਣੀ ਕਹਿੰਦੇ ਸੀ ਵੀ ਸਾਡੀ ਜਿਹੜੀ ਜਿਹੜਾ ਬਿਜ਼ਨਸ ਆ ਟ੍ਰੇਡ ਆ ਉਹ 500 ਬਿਲੀਅਨ ਤਾਈਂ ਪਹੁੰਚ ਜਾਣਾ ਆ ਅਮਰੀਕਾ ਤੇ ਨਵੀਂ ਦਿੱਲੀ ਦੇ ਵਿੱਚ, ਪਰ ਮੈਨੂੰ ਲੱਗਦਾ ਨਹੀਂ। ਟਰੰਪ ਹੁਣੀ ਵਾਰ-ਵਾਰ ਕਹਿ ਰਹੇ ਆ ਵੀ ਤੁਸੀਂ ਜਿਹੜੇ ਆ ਤੇਲ ਖਰੀਦਣਾ ਘਟਾ ਦਿਓ ਜਾਂ ਬੰਦ ਕਰ ਦਿਓ, ਤੇ ਇੰਡੀਆ ਵਾਲੇ ਇਹ ਸੋਚ ਰਹੇ ਆ ਵੀ ਜਿਹੜੇ ਵੀ ਸਾਡੇ ਨਾਲ ਜਿਹੜਾ ਇੱਕ ਤਰ੍ਹਾਂ ਨਾਲ ਧੱਕਾ ਹੋ ਰਿਹਾ। ਪਰ ਟਰੰਪ ਹੁਣੀ ਕਿਹਾ ਵੀ ਬਿਗ ਅਬਿਊਜ਼ਰ ਆਫ ਟੈਰਿਫ, ਹਨਾ, ਟੈਰਿਫ ਕਿੰਗ ਜਿਹਾ। ਸੋ ਇੰਡੀਆ ਨੂੰ ਉਹ ਕਹਿ ਰਹੇ ਹੈਗੇ ਆ। ਤੇ ਇਹਦੇ ਵਿੱਚ ਰਾਜਕਨਵੀਰ ਸਿੰਘ ਜੀ ਇੱਕ ਹੋਰ ਵੀ ਗੱਲ ਆ ਜਿਹੜੀ ਰਣਧੀਰ ਜੈਸਵਾਲ ਹੋਣਾ ਦੀ ਮੈਂ ਕਹਾਂ, H1B ਵੀਜ਼ੇ ਨੂੰ ਲੈ ਕੇ ਹੁਣ ਅਮਰੀਕਾ ਦੀ ਸਰਕਾਰ ਨੇ ਇਨਵੈਸਟੀਗੇਸ਼ਨ ਬਹੁਤ ਸ਼ੁਰੂ ਕਰਤੀ। ਭਾਰਤ ਦੀ ਸਰਕਾਰ ਵੱਲੋਂ ਡਾਇਰੈਕਟਲੀ ਜਾਂ ਇਨਡਾਇਰੈਕਟਲੀ
ਵੈਸਟਰਨ ਮੁਲਕਾਂ ਦੇ ਵਿੱਚ ਆਪਣੇ ਲੋਕਾਂ ਨੂੰ ਹਰ ਫੀਲਡ 'ਚ ਸੈੱਟ ਕਰਨ ਦਾ ਜਿਹੜਾ ਤਰੀਕਾ ਆ, ਉਹਦੇ ਨਾਲ ਜਿਹੜੀਆਂ ਵੈਸਟਰਨ ਕੰਟਰੀਜ਼ ਆ, ਈਵਨ ਅਮਰੀਕਾ ਵਰਗੇ ਵੀ, ਉਹਨਾਂ ਨੂੰ ਖਤਰਾ ਆ। ਕਲੋਨੀਅਲਿਜ਼ਮ ਜਿਹੜਾ ਆ ਇੰਡੀਅਨ ਕਰ ਰਹੇ ਹੈਗੇ ਆ। ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਹੋਣਾ ਕੇਰਲਾ ਦੇ ਵਿੱਚ 1.5 ਲੱਖ ਦੇ ਕਰੀਬ ਜਿਹੜੀਆਂ ਆ ਫੇਕ ਡਿਗਰੀਆਂ ਫੜੀਆਂ ਗਈਆਂ। ਕਹਿੰਦੇ ਵੀ ਉੱਥੋਂ H1B ਵੀਜ਼ੇ ਤੇ ਕਈ ਲੋਕ, ਸਾਰੇ ਨਹੀਂ ਮੈਂ ਕਹਿੰਦਾ, ਕਈ ਲੋਕ ਉਹ ਆਉਂਦੇ ਆ ਜਿਹੜੇ ਝੂਠੀਆਂ ਡਿਗਰੀਆਂ ਲੈ ਕੇ ਝੂਠਾ ਐਕਸਪੀਰੀਅੰਸ ਕ੍ਰੀਏਟ ਕਰਦੇ ਆ, ਤੇ ਇੱਥੇ ਹੁਣ ਸਾਰੀਆਂ ਕੰਪਨੀਆਂ 'ਚ ਕਿਸ ਹਿਸਾਬ ਦੇ ਨਾਲ ਉਹ ਇਨਵੋਲਵ ਹੈਗੇ ਆ, CEO ਲੈਵਲ ਤੱਕ ਚੱਲ ਗਏ ਆ। ਹਰ ਕਾਂਗਰਸਮੈਨ, ਸੈਨੇਟਰ ਦੇ ਕੋਲ ਉਹਨਾਂ ਨੇ ਆਪਣੇ ਬੰਦੇ ਪਹੁੰਚਾ ਦਿੱਤੇ ਹੈਗੇ ਆ। ਜਿਹੜਾ ਕੋਈ ਕਿਸੇ ਤਰ੍ਹਾਂ ਦੀ ਗੱਲ ਕਰਦਾ ਹੈਗਾ ਆ ਆਜ਼ਾਦੀ ਦੀ ਜਾਂ ਕਿਤੇ ਧੱਕੇ ਦੀ ਗੱਲ ਹੁੰਦੀ ਆ, ਸੋ ਉਹਨਾਂ ਦੇ ਬੰਦੇ ਭਾਰਤ ਸਰਕਾਰ ਦੇ ਜਿਹੜੇ ਆ H1B ਵੀਜ਼ੇ ਤੇ ਆਏ ਹੋਏ ਆ, YouTube 'ਚ ਲੱਗੇ ਹੋਏ ਆ, ਤੇ ਜਦੋਂ ਕੋਈ ਇਦਾਂ ਦੀ ਗੱਲ ਆਉਂਦੀ ਆ ਉਹਨਾਂ ਦੇ ਚੈਨਲਾਂ ਨੂੰ ਬੰਦ ਕਰ ਦਿੱਤਾ ਜਾਂਦਾ ਆ। ਇਹ ਤੁਹਾਡੇ ਸਾਹਮਣੇ ਹੀ ਆ। ਸੋ ਇਹ ਇੱਕ ਤਰ੍ਹਾਂ ਨਾਲ ਅਮਰੀਕਾ ਨੂੰ ਬਹੁਤ ਵੱਡਾ ਖਤਰਾ ਹੈਗਾ ਆ। ਸੋ ਜੇ H1 ਦੇ ਉੱਤੇ ਉਹਨਾਂ ਨੇ ਇੰਨੀ ਟਾਈਟ ਕੀਤਾ ਆ, ਇਹ ਬਿਲਕੁਲ ਸਹੀ ਕੀਤਾ ਹੈਗਾ। ਜੇ ਅਮਰੀਕਾ ਵਰਗੀ ਸੁਪਰ ਪਾਵਰ ਜਦੋਂ ਇੱਥੇ 15-20 ਸਾਲ ਪਹਿਲਾਂ ਇੰਨੇ ਨਹੀਂ H1 ਵੀਜ਼ੇ ਦੇ ਉੱਤੇ ਕੋਈ ਵੀ ਸੀਗਾ, ਤਦ ਅਮਰੀਕਾ ਸੁਪਰ ਪਾਵਰ ਨਹੀਂ ਸੀ। ਹਰ ਇੱਕ ਫੀਲਡ ਦੇ ਵਿੱਚ ਉਹ ਅੱਗੇ ਸੀ। ਸੋ ਇਹ ਚੀਜ਼ ਵੀ ਜਿਹੜੀ ਆ ਅਮਰੀਕਾ ਦੀ ਸਰਕਾਰ ਨੂੰ ਬੜੇ ਧਿਆਨ ਦੇ ਨਾਲ ਦੇਖਣੀ ਚਾਹੀਦੀ ਆ। ਇੱਥੇ ਦੇ ਜਿਹੜੇ ਕਾਂਗਰਸਮੈਨ ਆ, ਸੈਨੇਟਰਸ ਆ, ਉਹਨਾਂ ਨੂੰ ਦੇਖਣੀ ਚਾਹੀਦੀ ਵੀ ਭਈ ਇਹ ਲੋਕ ਆ ਕੇ ਉਹ ਅਮਰੀਕਾ ਪ੍ਰਤੀ ਉਹਨਾਂ ਦਾ ਕੋਈ ਨਾ ਕੋਈ ਜਿਹੜਾ ਆਪਾਂ ਇਹ ਕਹਿ ਸਕਦੇ ਆ ਵੀ ਪੂਰੀ ਤਰ੍ਹਾਂ ਅਮਰੀਕਾ ਪ੍ਰਤੀ ਹੈਗੇ ਆ, ਜਾਂ ਸਟਿਲ ਉਹ ਬੈਕ ਇੰਡੀਆ ਦੀ ਜਿਹੜੀ ਸਪੋਰਟ ਆ ਉਹ ਕਰ ਰਹੇ ਹੈਗੇ ਆ। H1B ਵਾਲੇ ਤੇ ਚਲੋ ਕਿਉਂਕਿ ਹਰਜੋਤ ਸਿੰਘ ਜੀ ਉਹ ਇਮੀਗ੍ਰੈਂਟ ਹੀ ਆ, ਉਹ ਅਜੇ ਅਮਰੀਕਾ ਦੇ ਬਣੇ ਨਹੀਂ ਆ, ਸੋ ਉਹਨਾਂ ਦੇ ਅੰਦਰ ਤਾਂ ਉਹ ਜਿਹੜਾ ਭਾਰਤੀ ਪ੍ਰੇਮ ਤਾਂ ਉਹ ਨਿਕਲਦਾ ਹੀ ਨਹੀਂ। ਉਹ ਤਾਂ ਜਿਹੜੇ ਸਿਟੀਜ਼ਨ ਵੀ ਬਣ ਜਾਂਦੇ, ਆਪਾਂ ਦੇਖਦੇ ਹਾਂ ਵੀ ਉਹਨਾਂ 'ਚੋਂ ਵੀ ਉਹ ਨਿਕਲਦਾ ਨਹੀਂ ਆ। ਤਾਂ ਹੀ ਉਹ ਝੰਡਿਆਂ ਨੂੰ ਜਿਹੜੇ ਇੰਡੀਆ ਦਿਆਂ ਨੂੰ ਸਲੂਟਾਂ ਮਾਰਨੋਂ ਨਹੀਂ ਹਟਦੇ, ਤੇ 15 ਅਗਸਤ ਤੇ 26 ਤੁਸੀਂ ਜਨਵਰੀ ਕਈ ਵਾਰੀ ਫਿਰ ਕੀ ਹੁੰਦਾ ਨਾ, ਫਿਰ ਸਾਨੂੰ ਵੀ ਕਹਿੰਦੇ ਲੈ ਯਾਰ ਤੁਸੀਂ ਇੰਡੀਆ ਦੇ ਉਲਟ ਬੜਾ ਬੋਲਦੇ ਆ। ਮੈਂ ਕਹਿੰਦਾ ਵੀ ਤੁਸੀਂ ਇਹ ਧਿਆਨ ਨਾਲ ਨੋਟ ਕਰਿਓ ਗੱਲ, ਜਦੋਂ 15 ਅਗਸਤ ਦੀ ਪਰੇਡ ਹੁੰਦੀ ਆ, ਹਜ਼ਾਰਾਂ ਦੇ ਵਿੱਚ ਜਿਹੜੇ ਆ ਲੋਕ ਭਾਰਤੀ ਮੂਲ ਦੇ ਉਸ ਪਰੇਡ ਦੇ ਵਿੱਚ ਹਾਜ਼ਰ ਹੁੰਦੇ ਆ, ਚਾਹੇ ਉਹ ਫਰੀਮੌਂਟ 'ਚ ਹੋਵੇ, ਚਾਹੇ ਉਹ ਡੈਲਸ 'ਚ ਹੋਵੇ, ਚਾਹੇ ਉਹ ਨਿਊਯਾਰਕ ਦੇ ਵਿੱਚ ਹੋਵੇ। ਜਦੋਂ 4th ਜੁਲਾਈ ਦੀ, ਜਿੱਥੇ ਆਪਾਂ ਅਮਰੀਕਾ ਦੇ ਵਿੱਚ ਆਏ ਆ, ਅਮਰੀਕਾ ਤੇ ਸਾਡੀ ਜੌਬ ਮਿਲੀ ਆ, ਅਮਰੀਕਾ ਤੋਂ ਪੈਸੇ ਮਿਲ ਰਹੇ ਆ, ਜਿੱਥੇ ਕੰਮ ਕਰ ਰਹੇ ਆ, 4th ਜੁਲਾਈ 'ਚ ਤੁਸੀਂ ਦੇਖ ਲਓ ਵੀ ਕਿੰਨੇ ਕੁ ਭਾਰਤੀ ਮੂਲ ਦੇ ਜਿਹੜੇ ਲੋਕ ਆ ਉਹ ਇਹਨਾਂ ਪਰੇਡਾਂ 'ਚ ਹਾਸਲ ਹੁੰਦੇ ਆ। ਜਦ ਕਿ ਸਿੱਖਾਂ ਦੀ ਗੱਲ ਮੈਂ ਕਰਦਾ, ਹਮੇਸ਼ਾ ਹੀ ਕਰਦਾ ਹੈਗਾ, ਫਰੀਮੌਂਟ ਦੇ ਵਿੱਚ 15,000 ਤੋਂ ਵੱਧ ਜਿਹੜੇ ਪਾਣੀ ਦੀਆਂ ਬੋਤਲਾਂ ਲੈ ਕੇ, ਇਹ ਪਿਛਲੇ 20-22 ਸਾਲ ਤੋਂ ਹੋ ਰਿਹਾ, 4th ਜੁਲਾਈ ਦੀ ਪਰੇਡ ਦੇ ਵਿੱਚ ਜੋ ਆ ਉਹ ਫ੍ਰੀ ਦਿੱਤੀਆਂ ਜਾਂਦੀਆਂ। ਇਸ ਤੋਂ ਬਿਨਾਂ ਕਿਉਂਕਿ ਆਪਾਂ ਪਿਛਲੇ 6-7 ਸਾਲਾਂ ਤੋਂ ਕਾਫੀ ਰੌਲਾ ਪਾਉਣਾ ਸ਼ੁਰੂ ਕੀਤਾ ਹੋਇਆ ਆ ਵੀ ਜਿੱਥੇ-ਜਿੱਥੇ ਵੀ 4th ਜੁਲਾਈ ਦੀ ਪਰੇਡ ਹੁੰਦੀ ਆ, ਚਾਹੇ ਕਿਸੇ ਦਾ ਸਟੋਰ ਆ, ਆਪਾਂ ਨੂੰ ਕਾਲਾਂ ਕਰਦੇ ਆ ਵੀ ਉਹਨ ਮੋਹਰੇ ਬਾਹਰ ਡੋਨਟ ਕਾਫੀ ਫ੍ਰੀ ਰੱਖਤੀ 4th ਜੁਲਾਈ ਨੂੰ। ਹੋਰ ਫ੍ਰਿਜ਼ਨੋ ਦੇ ਵਿੱਚ ਪਰੇਡ ਆਪਾਂ ਦੇਖੀ ਆ ਵੀ ਆਪਣਾ ਫਲੋਟ ਹੁੰਦਾ ਆ। ਵੱਖ-ਵੱਖ ਸ਼ਹਿਰਾਂ 'ਚ ਹੁਣ ਜਿਹੜੇ ਸਿੱਖ ਆ ਕਾਫੀ ਵੱਡੀ ਗਿਣਤੀ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਹੈਗੇ ਆ। ਕੱਲਾ ਪਾਰਟਿਸਿਪੇਟ ਨਹੀਂ ਕਰ ਰਹੇ, ਸਿੱਖਾਂ ਨੇ ਸ਼ਹਾਦਤਾਂ ਦਿੱਤੀਆਂ ਆ ਅਮਰੀਕਾ ਦੀ ਫੌਜ ਦੇ ਵਿੱਚ। ਆਪਾਂ ਤੁਹਾਡੇ ਨਾਲ ਇੰਟਰਵਿਊ ਵੱਖ-ਵੱਖ ਕਰਦੇ ਰਹਿੰਦੇ ਆ, ਕਿਸ ਤਰ੍ਹਾਂ ਸੈਕਰਾਮੈਂਟੋ ਤੋਂ ਨੌਜਵਾਨ ਨੇ ਜਿਹੜੀ ਆਪਣੀ ਸ਼ਹਾਦਤ ਦਿੱਤੀ ਸੀ। ਜੀ ਬਿਲਕੁਲ। ਇਹ ਜਿਹੜੇ ਇੰਡੀਅਨ ਕਲੋਨੀਅਲਿਜ਼ਮ ਦੀ ਜਿਹੜੀ ਗੱਲ ਹੈ ਨਾ, ਵੀ ਉਹ ਜਿਹੜਾ ਕਾਸਟਿਜ਼ਮ ਤੇ ਉਹ ਵਰਤਾਰਾ ਅਮਰੀਕਾ ਦੀਆਂ ਕੰਪਨੀਆਂ ਦੇ ਵਿੱਚ ਉਹ ਘੁਸਪੈਠ ਕਰ ਚੁੱਕਾ ਹੈਗਾ। ਇਸੇ ਲਈ ਜੀ। ਤੰਗ ਨੇ। ਤੁਸੀਂ ਅੱਜ ਜਿਹੜਾ ਇਹ ਵਰਤਾਰਾ H1B ਦੇ ਉਲਟ, ਇਹ ਅਚਨਚੇਤੇ ਨਹੀਂ ਨਿਕਲਿਆ। ਇਹ ਲੋਕ ਸਤੇ ਪਏ ਨੇ ਇਹਨਾਂ ਸਾਰੀਆਂ ਜਿਹੜੀਆਂ ਉਹ ਚੀਜ਼ਾਂ ਤੋਂ, ਤਾਂ ਕਰਕੇ ਇਹ ਇੱਕ ਚੀਜ਼ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈਗੀ ਆ। ਜਦੋਂ ਕੋਈ ਕਮਿਊਨਿਟੀ ਇੱਥੇ ਆ ਕੇ ਇੰਟੀਗ੍ਰੇਟ ਹੋਣ ਦੀ ਬਜਾਏ ਆਪੋ ਆਪਣੀ ਹੀ ਜਿਹੜੀ ਉਹ ਗੱਲ ਨੂੰ ਸਿਰਫ ਗੱਲ ਕਰਦੀ ਆ, ਤਾਂ ਉਹਦੇ ਉਲਟ ਇੱਕ ਜਿਹੜਾ ਵਿਚਾਰ ਆ ਉਹ ਵੱਧਦਾ ਜਿਹੜਾ ਹੋ ਜਾਂਦਾ ਆ। ਸੋ ਉੱਥੋਂ ਬੈਠੇ ਇੱਥੇ ਨਕਲੀ ਢੰਗ ਦੇ ਨਾਲ, ਨਕਲੀ ਦਸਤਾਵੇਜ਼ਾਂ ਦੇ ਜ਼ਰੀਏ ਕਿੰਨੇ % ਲੋਕ ਆਉਂਦੇ ਆ, ਉਹਦੀ ਇਨਵੈਸਟੀਗੇਸ਼ਨ ਤੋਂ ਬਾਅਦ 'ਚ ਪਤਾ ਲੱਗਣੀ ਆ। ਪਰ ਜਿਸ ਧੜੱਲੇ ਦੇ ਨਾਲ ਉਹ ਫੜ ਹੋ ਰਹੇ ਆ, ਉਹ ਪਤਾ ਆ। ਜਿਹੜਾ ਅੰਬੈਸੀ 'ਚ ਉੱਥੇ ਕੰਮ ਕਰਦਾ ਭਾਰਤੀ ਮੂਲ ਦਾ ਹੀ, US ਅੰਬੈਸੀ ਦੇ ਲਈ ਕੰਮ ਕਰਦਾ ਸੀਗਾ, US ਕਾਉਂਸਲਰ ਸੀਗਾ, ਉਹਨੇ ਕਿਹਾ ਵੀ ਸਾਨੂੰ ਬੜਾ ਔਖਾ ਆ ਇਹਨਾਂ ਦੇ ਦਸਤਾਵੇਜ਼ਾਂ ਦੀ ਜਿਹੜੀ ਉਹ ਪੁਸ਼ਟੀ ਜਿਹੜੀ ਉਹ ਕਰਨੀ। ਸੋ ਇਸੇ ਲਈ ਹੁਣ ਇਹਨਾਂ ਨੇ ਹੋਰ ਵੀ ਜ਼ਿਆਦਾ ਵੈਟਿੰਗ ਆ ਉਸ ਨੂੰ ਸਟਰੋਂਗ ਕੀਤਾ ਹੈਗਾ ਆ।
ਤੇ ਆਪਾਂ ਰਾਜਕਨਵੀਰ ਸਿੰਘ ਜੀ ਕੁਐਸਚਨ ਹੁਣ ਪੁੱਛਣਾ ਜਾਂ ਬ੍ਰੇਕ ਤੋਂ ਬਾਅਦ? ਜੀ ਕੁਐਸਚਨ ਆਪਾਂ ਪੁੱਛਣ ਜਾ ਰਹੇ ਹਾਂ ਤੇ 10 ਵਜੇ ਤੱਕ ਉਸ ਕੁਐਸਚਨ ਕੰਟੈਸਟ ਦੇ ਲਈ ਜਿਹੜੀਆਂ ਕਾਲਸ ਆ ਉਹ ਲਈਆਂ ਜਾਣਗੀਆਂ। ਸੋ 10 ਵਜੇ ਤੱਕ ਤੁਹਾਡੇ ਕੋਲ ਮੌਕਾ ਹੋਊਗਾ ਕੰਟੈਸਟ ਨੂੰ ਜਿੱਤਣ ਦੇ ਲਈ। ਸੋ ਕੁਐਸਚਨ ਤੁਹਾਨੂੰ ਸਿੰਪਲ ਜਿਹਾ ਪੁੱਛ ਰਹੇ ਆ, ਲੋਹੜੀ ਸਪੈਸ਼ਲ ਦੇ ਉੱਤੇ ਲੋਹੜੀ ਕੰਟੈਸਟ ਜੋ ਚੱਲ ਰਿਹਾ, ਜਿਸ ਦੇ ਵਿੱਚ 1170 AM ਪੰਜਾਬੀਆਂ ਦਾ ਸਭ ਤੋਂ ਵੱਡਾ ਰੇਡੀਓ ਸਟੇਸ਼ਨ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਪੰਜਾਬੀ ਰੇਡੀਓ USA ਦਾ 50,000 ਵਾਟ ਦਾ ਬੇ ਏਰੀਏ ਤੋਂ ਦੇ ਨਾਲ ਸੈਕਰਾਮੈਂਟੋ ਤੋਂ ਲੈ ਕੇ ਫ੍ਰੈਜ਼ਨੋ ਤੱਕ 99 ਦੇ ਏਰੀਏ ਨੂੰ ਵੀ ਇਹ 1170 AM ਦਿਨ ਦੇ ਟਾਈਮ ਜਿਹੜਾ ਉਹ ਕਵਰ ਕਰਦਾ ਆ। ਸੋ ਤੁਸੀਂ ਉਸ ਦੇ ਉੱਤੇ ਟਿਊਨ ਇਨ ਕਰਕੇ ਰੱਖੋ ਤੇ ਸਵਾਲ ਤੁਹਾਨੂੰ ਜਿਹੜਾ ਪੁੱਛਣ ਜਾ ਰਹੇ ਆ। ਸੋ ਅੱਜ ਦੇ ਜਿਹੜੇ ਸਵਾਲ ਦੇ ਜਿਹੜੇ ਆ ਉਹ ਜਿਹੜੇ ਵੀ ਸਹੀ ਜਵਾਬ ਦੇਣਗੇ ਉਹਨਾਂ ਦੇ ਵਿੱਚੋਂ ਜਿਹੜੇ ਜੇਤੂ ਕੱਢੇ ਜਾਣਗੇ, ਜਿਨ੍ਹਾਂ ਨੂੰ ਜਿਹੜੇ ਸਾਡੇ ਸਪਾਂਸਰ ਆ ਇਸ ਲੋਹੜੀ ਕੰਟੈਸਟ ਦੇ, ਉਹਨਾਂ ਦੁਆਰਾ ਇਨਾਮ ਦਿੱਤੇ ਜਿਹੜੇ ਹੋ ਜਾਣੇ ਆ। ਰਾਜਾ ਸਵੀਟਸ ਐਂਡ ਵਾਲੇ ਤੇ ਪੈਰਾਡਾਈਜ਼ ਬਾਲਰੂਮ ਯੂਨੀਅਨ ਸਿਟੀ ਵਾਲੇ, ਉਹਨਾਂ ਦੇ ਦੁਆਰਾ ਮਨੀਸ਼ ਘਈ ਜਿਹੜੇ ਰੀਅਲ estate ਵਾਲੇ ਜੋ ਕਿ ਰੈਂਟਲ ਪ੍ਰਾਪਰਟੀ ਦੀ ਮੈਨੇਜਮੈਂਟ ਵੀ ਜਿਹੜੇ ਉਹ ਕਰਦੇ ਆ, ਉਹਨਾਂ ਦੇ ਦੁਆਰਾ $100 ਦਾ ਗਿਫਟ ਕਾਰਡ। ਤੇ ਲੋਹੜੀ ਵਾਲੇ ਦਿਨ ਗ੍ਰੈਂਡ ਪ੍ਰਾਈਜ਼ ਉਹਨਾਂ ਨੇ ਕੱਢਣਾ 1 ਸਾਲ ਦੀ ਰੈਂਟਲ ਪ੍ਰਾਪਰਟੀ ਦੀ ਜਿਹੜੀ ਇੱਕ ਮੈਨੇਜਮੈਂਟ 1 ਸਾਲ ਦੀ ਜਿਹੜੀ ਉਹ ਫ੍ਰੀ ਉਹਨਾਂ ਨੇ ਜਿਹੜੀ ਉਹ ਦੇਣੀ ਆ। ਉਹ ਲੋਹੜੀ ਵਾਲੇ ਦਿਨ ਹੋਊਗਾ ਉਹਦਾ ਕੁਐਸਚਨ। ਤੇ ਪਰ ਬਾਕੀ ਦਿਨ ਜਿਹੜੇ ਆ ਇਹਨਾਂ ਕੁਐਸਚਨਸ ਦੇ ਉੱਤੇ ਨਜ਼ਰ ਰੱਖਿਓ, ਉਹਨਾਂ ਦੇ ਵਿੱਚੋਂ ਜਿਹੜੇ ਜੇਤੂ ਹੋਣਗੇ ਪਦਮ ਬਿਲਡਰਸ ਹੇਵਰਡ ਵਾਲੇ, ਕੰਸਟਰਕਸ਼ਨ, ਰੈਨੋਵੇਸ਼ਨ, ਰੀਮਾਡਲਿੰਗ, ਅਪਗ੍ਰੇਡ, ਕੋਈ ਵੀ ਤਰੀਕੇ ਦਾ ਕੰਮ ਇਹਨਾਂ ਤੋਂ ਤੁਸੀਂ ਕਰਾਉਂਦੇ ਹੋ, ਇਹਨਾਂ ਦੇ ਦੁਆਰਾ $50 ਦੇ ਜਿਹੜੇ ਆ ਉਹ ਇਨਾਮ ਗਿਫਟ ਕਾਰਡਸ ਆ ਉਹ ਦਿੱਤੇ ਜਾਣੇ ਆ। ਤੇ ਬਾਕੀ ਜਿਹੜਾ ਵੀ ਕੋਈ ਪੰਜਾਬੀ ਰੇਡੀਓ USA ਦਾ ਨਾਮ ਲਊਗਾ ਉਹਨਾਂ ਨੂੰ 10% ਡਿਸਕਾਊਂਟ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਉਹ ਦਿੱਤਾ ਜਾਊਗਾ, ਜਿਹੜੇ ਅਗਲੇ 3 ਮਹੀਨਿਆਂ ਦੇ ਵਿੱਚ ਉਹਨਾਂ ਤੋਂ ਕੰਮ ਕੋਈ ਕਰਾਉਂਦਾ ਹੈ। ਮੀਨਾ ਫੈਸ਼ਨ ਸੈਨੋਜ਼ੇ ਵਾਲੇ, ਇਹਨਾਂ ਦੁਆਰਾ ਵੀ $50 ਦੇ ਜਿਹੜੇ ਆ ਗਿਫਟ ਕਾਰਡ ਆ ਉਹ ਦਿੱਤੇ ਜਾਣੇ ਆ। ਤੇ ਜਿਹੜਾ ਵੀ ਕੋਈ $200 ਦੀ ਸ਼ਾਪਿੰਗ ਕਰਦਾ ਹੈ ਉਹਨਾਂ ਨੂੰ ਸਪੈਸ਼ਲ 15% ਡਿਸਕਾਊਂਟ ਲੋਹੜੀ ਵਾਲੇ ਦਿਨ ਤੱਕ ਜੇਤੂ ਨੂੰ ਜਿਹੜਾ ਉਹ ਮੌਕਾ ਮਿਲੇਗਾ। ਤੇ ਬਾਕੀ ਸਾਰੇ ਸੁਣਨ ਵਾਲਿਆਂ ਨੂੰ 10% ਡਿਸਕਾਊਂਟ ਪੰਜਾਬੀ ਰੇਡੀਓ USA ਦਾ ਨਾਮ ਲੈਣ ਦੇ ਉੱਤੇ ਜਿਹੜਾ ਉਹ ਮੀਨਾ ਫੈਸ਼ਨ ਵਾਲਿਆਂ ਤੋਂ ਮਿਲੇਗਾ। ਤੇ ਸੂਰਿਆ ਇੰਡੀਅਨ ਕੁਜ਼ੀਨ ਕੇਟਰਿੰਗ ਵਾਲੇ ਵੀ ਜਿਹੜੇ ਉਹ ਗਿਫਟ ਹੈਂਪਰ ਦੇ ਰਹੇ ਨੇ। ਤੇ ਰਾਜਾ ਸਵੀਟ ਤੇ ਪੈਰਾਡਾਈਜ਼ ਬਾਲਰੂਮ ਵਾਲੇ ਉਹ ਜੇਤੂ ਨੂੰ 2 ਪਾਉਂਡ ਦੀ ਉਹਨਾਂ ਦੀ ਪਸੰਦ ਦੀ ਜਿਹੜੀ ਮਠਿਆਈ ਆ ਉਹਦਾ ਡੱਬਾ, ਤੇ ਅਗਲੇ 3 ਮਹੀਨਿਆਂ 'ਚ ਜੇ ਤੁਸੀਂ ਉਹਨਾਂ ਤੋਂ ਜੇ ਕੇਟਰਿੰਗ ਕਰਾਉਂਦੇ ਆ ਤਾਂ 10% ਉਹਨਾਂ ਨੂੰ ਆਫ ਮਿਲੇਗਾ। ਸੋ ਅੱਜ ਦਾ ਜਿਹੜਾ ਸਵਾਲ ਆ ਉਹ ਹੁਣ ਨੋਟ ਕਰ ਲਓ, ਜਿਸ ਤੋਂ ਬਾਅਦ 'ਚ ਤੁਸੀਂ ਜਵਾਬ ਦੇਣ ਦੇ ਲਈ ਤੁਸੀਂ ਸਾਨੂੰ ਕਾਲ ਕਰਨੀ ਆ 408-272-52 ਦੇ ਉੱਤੇ। ਸੋ ਕੁਐਸਚਨ ਜਿਹੜਾ ਹਰਜੋਤ ਸਿੰਘ ਜੀ ਆ ਵੀ ਪੰਜਾਬੀ ਰੇਡੀਓ USA ਦੇ ਇੱਕ ਦਿਨ ਦੇ ਵਿੱਚ ਟੋਟਲ ਕਿੰਨੇ ਪ੍ਰੋਗਰਾਮ ਆਉਂਦੇ ਨੇ? ਸੋ ਇਹ ਸਿੰਪਲ ਜਿਹਾ ਕੁਐਸਚਨ ਆ। ਜੇ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣਦੇ ਹੋ 1170 AM ਨੂੰ ਸੁਣਦੇ ਆ ਤੇ ਤੁਹਾਨੂੰ ਫਿਰ ਜਿਹੜਾ ਉਹ ਪਤਾ ਹੋਊਗਾ ਵੀ ਕਿੰਨੇ ਜਿਹੜੇ ਪ੍ਰੋਗਰਾਮ ਆ ਇੱਕ ਦਿਨ ਦੇ ਵਿੱਚ ਪੰਜਾਬੀ ਰੇਡੀਓ USA ਦੇ ਉਹ ਆਉਂਦੇ ਨੇ। ਸੋ ਉਹ ਗਿਣਤੀ ਜਿਹੜੀ ਉਹ ਤੁਸੀਂ ਸਾਨੂੰ ਦੱਸਣੀ ਆ ਕਾਲ ਕਰਕੇ 408-272-52 ਦੇ ਉੱਤੇ। ਤੇ ਇਹ ਕਾਲਸ ਜਿਹੜੀਆਂ ਲਈਆਂ ਜਾਣਗੀਆਂ 10 ਵਜੇ ਤੱਕ। ਇਹ ਕੰਟੈਸਟ 10 ਵਜੇ ਜਿਹੜਾ ਉਹ ਸਮਾਪਤ ਹੋ ਜਾਣਾ। ਫਿਰ ਉਸ ਤੋਂ ਬਾਅਦ ਦੇ ਵਿੱਚ ਮਸੂਦ ਮੱਲੀ ਹੋਣੀ ਆਪਣੇ ਪ੍ਰੋਗਰਾਮ 'ਚ ਆਪਣਾ ਜਿਹੜਾ ਕੋਈ ਕੁਐਸਚਨ ਆ ਉਹ ਹੋਰ ਲੈ ਕੇ ਜਿਹੜਾ ਉਹ ਆਉਣਗੇ। ਸੋ ਇਸ ਦੇ ਸਵਾਲ ਜਿਹੜਾ ਜਵਾਬ ਆ ਉਹ ਤੁਸੀਂ ਦਿਓ। ਪੰਜਾਬੀ ਰੇਡੀਓ USA ਦੇ ਉੱਤੇ ਇੱਕ ਦਿਨ ਦੇ ਵਿੱਚ ਅੱਜ ਦੇ ਜਿੱਦਾਂ ਕਹਿ ਲਓ ਵੀ ਅੱਜ ਦੇ ਦਿਨ ਆ ਵੀ ਕਿੰਨੇ ਟੋਟਲ ਪ੍ਰੋਗਰਾਮ ਜਿਹੜੇ ਹੁੰਦੇ ਆ ਉਸ ਦੀ ਗਿਣਤੀ ਜਿਹੜੀ ਉਹ ਤੁਸੀਂ ਦੱਸਣੀ ਆ 408-272-52 ਦੇ ਉੱਤੇ। ਹੁਣ ਬ੍ਰੇਕ ਦਾ ਵੀ ਵਕਤ ਹੋ ਗਿਆ, ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਮੁੜਦੇ ਆ ਵਾਪਸ।
ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਚੱਲ ਰਿਹਾ ਜੀ ਅਪਡੇਟ ਅਮਰੀਕਾ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ, ਹਰਜੋਤ ਸਿੰਘ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਮੈਨੂੰ ਲੱਗਦਾ ਰਾਜਕਵੀਰ ਸਿੰਘ ਜੀ ਕਾਫੀ ਔਖਾ ਕੁਐਸਚਨ ਪੁੱਛ ਲਿਆ, ਥੋੜਾ ਹਿੰਟ ਦੇ ਦਿਓ ਜਰੂਰ ਵੀ ਜਿਹੜੇ ਸ਼ੋਜ਼ ਆ ਇਹ ਜਦੋਂ ਆਪਣਾ ਤੜਕੇ ਗੁਰਬਾਣੀ ਦਾ ਪ੍ਰੋਗਰਾਮ ਸ਼ੁਰੂ ਹੁੰਦਾ ਉਹ ਤੋਂ, ਜਾਂ ਜਿਹੜੇ ਲਾਈਵ ਸ਼ੋਜ਼ ਹੁੰਦੇ ਆ ਉਹਨਾਂ ਦੀ ਗੱਲ? ਜੀ ਕੋਈ ਨਹੀਂ, ਤੁਸੀਂ ਦੱਸੋ ਜਿਹੜਾ ਵੀ ਤੁਸੀਂ ਸੋਚਦੇ ਆ, ਦੋਨੋਂ ਤਰੀਕੇ ਨਾਲ ਦੱਸ ਦੇਣ ਸਾਰੇ ਜਾਣੇ, ਸੋ ਕੋਈ ਗੱਲ ਨਹੀਂ। 408 272 5200 ਤੇ ਕਾਲ ਕਰਕੇ ਜੀ। ਸੋ ਜਿਹੜਾ ਵੀ ਤੁਹਾਨੂੰ ਲੱਗਦਾ ਵੀ ਸਹੀ ਆ ਆਨਸਰ ਉਹ ਤੁਸੀਂ ਦੱਸੋ। ਬੈਠੇ ਨੇ ਸਾਰੇ ਜਾਣੇ ਬਾਹਰ ਤੇ ਉਹ ਨੋਟ ਕਰੀ ਜਾ ਰਹੇ ਆ, ਤੁਸੀਂ ਆਨਸਰ ਜ਼ਰੂਰ ਦੱਸੋ। ਤੁਹਾਨੂੰ ਬਾਅਦ ਦੇ ਵਿੱਚ ਫਿਰ ਦੱਸਿਆ ਜਾਵੇਗਾ ਵੀ ਆਨਸਰ ਇਸ ਦਾ ਕੀ ਸੀਗਾ। ਅਗਲੀਆਂ ਜਿਹੜੀਆਂ ਖਬਰਾਂ ਦੇ ਵੱਲ ਜਿਹੜੀਆਂ ਆਪਾਂ ਵੱਧਦੇ ਹਾਂ, ਸੁਪਰੀਮ ਕੋਰਟ ਨੇ ਜਿਹੜੀ ਟਰੰਪ ਹੋਣਾ ਦੇ ਟੈਰਿਫਸ ਨੂੰ ਲੈ ਕੇ ਫੈਸਲਾ ਦੇਣਾ ਸੀ ਉਸ ਨੂੰ ਹਾਲ ਦੀ ਘੜੀ ਜਿਹੜਾ ਉਹ ਡਿਲੇ ਕਰ ਦਿੱਤਾ ਆ। ਕਹਿੰਦੇ ਵੀ ਇਹ ਅਨਡਿਸਾਈਡਡ ਆ, ਜਿਹੜੀ 14 ਜਨਵਰੀ ਨੂੰ ਇਹਨਾਂ ਦੇ ਦੁਆਰਾ ਫੈਸਲਾ ਲਿਆ ਜਿਹੜਾ ਉਹ ਦਿੱਤਾ ਜਾਣਾ ਸੀ। 5 ਨਵੰਬਰ ਨੂੰ ਇਸ ਦੇ ਆਰਗੂਮੈਂਟਸ ਟਰੰਪ ਟੈਰਿਫ ਨੂੰ ਜਿਹੜਾ ਉਹ ਲੈ ਕੇ ਆ ਉਹ ਸੁਣੇ ਸੀਗੇ ਜਸਟਿਸਿਸ ਦੇ ਜਿਹੜਾ ਉਹ ਦੁਆਰਾ, ਤੇ ਕਹਿੰਦੇ ਵੀ ਫੋਰਨ ਟ੍ਰੇਡਿੰਗ ਪਾਰਟਨਰਸ ਨੂੰ ਟੈਰਿਫ ਦੇ ਨਾਲ ਹਿੱਟ ਕੀਤਾ ਸੀਗਾ ਟਰੰਪ ਹੋਣਾ ਨੇ। ਰੈਸੀਪ੍ਰੋਕਲ ਜਿਹੜੇ ਟੈਰਿਫ ਡੇ ਜਿਹੜਾ ਉਹ ਜਦੋਂ ਐਲਾਨਿਆ ਸੀਗਾ ਅਪ੍ਰੈਲ ਨੂੰ, ਤਾਂ ਲੋਵਰ ਕੋਰਟ ਨੇ ਜਿਹੜਾ ਉਹ ਦੱਸਿਆ ਸੀਗਾ ਵੀ ਟਰੰਪ ਹੋਣਾ ਨੇ ਆਪਣੀ ਅਥਾਰਟੀ ਨੂੰ ਐਕਸੀਡ ਕੀਤਾ ਹੈ, ਵੀ ਜਾਣੀ ਕਿ ਆਪਣੀ ਤਾਕਤ ਤੋਂ ਬਾਹਰ ਜਾ ਕੇ ਉਹਨਾਂ ਨੇ ਇਹ ਫੈਸਲੇ ਲਏ ਆ। ਪਰ ਸੁਪਰੀਮ ਕੋਰਟ ਹੁਣ ਇਵੈਂਚੁਅਲੀ ਜਿਹੜਾ ਨਤਾਰਾ ਕਰੂਗਾ ਵੀ ਕੀ ਰਾਸ਼ਟਰਪਤੀ ਦੇ ਕੋਲ ਇਹ ਅਖਤਿਆਰ ਹੈ ਜਾਂ ਨਹੀਂ ਵੀ ਉਹ ਗਲੋਬਲ ਟੈਰਿਫ ਇਸ ਨੂੰ ਇਸ ਤਰੀਕੇ ਦੇ ਨਾਲ ਲਗਾ ਸਕਦੇ ਆ। ਆਰਗੂਮੈਂਟ ਇਹ ਹੈਗਾ ਆ ਵੀ ਕਹਿੰਦੇ ਵੀ ਕਾਂਗਰਸ ਦੇ ਦੁਆਰਾ ਜਾਂ ਉਸ ਦੇ ਜ਼ਰੀਏ ਹੀ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਕੀਤੀਆਂ ਜਾ ਸਕਦੀਆਂ ਆ। ਪਰ ਰਾਸ਼ਟਰਪਤੀ ਟਰੰਪ ਇਹ ਕਹਿ ਰਿਹਾ ਵੀ ਕਹਿੰਦੇ ਵੀ ਐਗਜ਼ੈਕਟਿਵ ਬ੍ਰਾਂਚ ਦੇ ਕੋਲ ਇਹ ਪਾਵਰ ਹੈ ਵੀ ਉਹ ਆਪਣੇ ਪੱਧਰ ਦੇ ਉੱਤੇ ਟੈਰਿਫਸ ਆ ਉਹ ਲਾ ਸਕਦੇ ਆ ਤੇ ਵੱਖ-ਵੱਖ ਡੀਲਸ ਜਿਹੜੀਆਂ ਉਹਨਾਂ ਦੀਆਂ ਬਣਾਈਆਂ ਜਾ ਸਕਦੀਆਂ। ਸੋ ਜਸਟਿਸਿਸ ਕਹਿੰਦੇ ਵੀ ਅਨਡਿਸਾਈਡਡ ਨੇ ਇਸ ਚੀਜ਼ ਨੂੰ। ਸੋ 14 ਜਨਵਰੀ ਦੇ ਉੱਤੇ ਜਿਹੜੀ ਉਹ ਨਜ਼ਰ ਰਹੇਗੀ ਵੀ ਉਸ ਦਿਨ ਇਹ ਫੈਸਲਾ ਸੁਣਾਉਂਦੇ ਨੇ ਜਾਂ ਇਸ ਨੂੰ ਅੱਗੇ ਪਾਇਆ ਜਾਂਦਾ ਹੈ ਜੀ। ਅਗਲੀ ਖਬਰ ਵੱਲ ਚਲੀਏ, ਜਿਹੜੀ ਮਿਨੇਐਪਲਸ ਦੇ ਵਿੱਚ ਰੇਨੇ ਨਿਕੋਲ ਗੁੱਡ ਦੇ ਸੰਬੰਧ ਦੇ ਵਿੱਚ ਜੋ ਆਈਸ ਦੇ ਏਜੰਟਸ ਵੱਲੋਂ ਗੋਲੀ ਦੇ ਨਾਲ ਜਿਹਦੀ ਮੌਤ ਹੋ ਗਈ ਆ, ਉਹਨੂੰ ਲੈ ਕੇ ਕਹਿੰਦੇ ਵੀ ਜਿਹੜਾ ਟਰਸਟ ਆ ਉਹ ਫੈਡਰਲ ਸਰਕਾਰ ਤੇ ਲੋਕਲ ਸਰਕਾਰ ਦੇ ਵਿੱਚ ਜਮਾ ਹੀ ਨਹੀਂ ਹੈਗਾ, ਕਿਉਂਕਿ ਜਿਸ ਟਾਈਮ ਦੇ ਉੱਤੇ ਮੌਤ ਹੋਈ ਉਸ ਤੋਂ ਬਾਅਦ ਇਮੀਡੀਏਟਲੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਕ੍ਰਿਸਟੀ ਨੋਇਮ ਨੇ ਇਹਨਾਂ ਨੇ ਸਟੇਟਮੈਂਟਾਂ ਜਾਰੀ ਕਰਤੀਆਂ ਵੀ ਜੀ ਉਹਨੇ ਕਾਰ ਚੜਾਉਣ ਦੀ ਕੋਸ਼ਿਸ਼ ਕੀਤੀ ਸੀ, ਹਾਲਾਂਕਿ ਕਿਸੇ ਤਰ੍ਹਾਂ ਦੀ ਇਨਵੈਸਟੀਗੇਸ਼ਨ ਡਿਟੇਲ ਦੇ ਵਿੱਚ ਨਹੀਂ ਹੋਈ ਸੀ। ਸੋ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਆਪਣੇ ਲੈਵਲ ਦੇ ਉੱਤੇ ਕਰ ਰਹੀ ਹੈਗੀ ਆ, ਸਟੇਟ ਕ੍ਰਿਮੀਨਲ ਇਨਵੈਸਟੀਗੇਟਰਸ ਜਿਹੜੇ ਆ ਉਹ ਆਪਣੇ ਲੈਵਲ ਦੇ ਉੱਤੇ ਜਿਹੜੀ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ। ਉੱਥੇ ਦੇ ਜਿਹੜੇ ਗਵਰਨਰ ਆ ਵਾਲਜ਼, ਉਹਨਾਂ ਨੇ ਅੱਜ ਦਾ ਦਿਨ ਜਿਹੜਾ ਪੀਸ ਦੇ ਲਈ ਰੱਖਿਆ ਹੈਗਾ। ਕਹਿੰਦੇ ਵੀ ਕਿਸੇ ਤਰ੍ਹਾਂ ਦਾ ਲੜਾਈ ਝਗੜਾ ਨਹੀਂ ਹੋਣਾ ਚਾਹੀਦਾ। ਪੂਰੇ ਅਮਰੀਕਾ ਦੇ ਵਿੱਚ ਪ੍ਰੋਟੈਸਟ ਕਾਫੀ ਜ਼ਿਆਦਾ ਹੋਏ ਹੈਗੇ ਆ ਜੋ ਰੇਨੇ ਗੁੱਡ ਆ ਉਹਦੀ ਮੌਤ ਨੂੰ ਲੈ ਕੇ। ਉਹਦੇ ਸੰਬੰਧ ਦੇ ਵਿੱਚ ਗੋਫੰਡਮੀ ਵੀ ਸ਼ੁਰੂ ਕੀਤਾ ਹੈ ਤੇ ਮੈਂ ਦੇਖਦਾ ਸੀ $1.5 ਮਿਲੀਅਨ ਤੱਕ ਜਿਹੜਾ ਆ ਪੈਸਾ ਉਹ ਇਕੱਠਾ ਹੋ ਚੁੱਕਾ ਹੈਗਾ ਆ। ਯੂਜ਼ਲੀ ਕਹਿੰਦੇ ਕੀ ਹੁੰਦਾ ਵੀ ਫੈਡਰਲ ਤੇ ਸਟੇਟ ਦੀ ਕੋਆਪਰੇਸ਼ਨ ਹੁੰਦੀ ਹੈਗੀ ਆ ਜਦੋਂ ਵੀ ਕਿਸੇ ਤਰ੍ਹਾਂ ਦੀ ਇਨਵੈਸਟੀਗੇਸ਼ਨ ਹੁੰਦੀ ਆ, ਪਰ ਇੱਥੇ ਡਿਸਟਰਸਟ ਇੰਨਾ ਬਣਿਆ ਆ ਤੇ ਉਹ ਨਹੀਂ ਹੋ ਰਹੀ ਹੈਗੀ। FBI ਨੇ ਕਿਸੇ ਤਰ੍ਹਾਂ ਦਾ ਕਮੈਂਟ ਕਰਨ ਤੋਂ ਡਿਕਲਾਈਨ ਕਰਤੀ, ਕਹਿੰਦੇ ਵੀ ਇਨਵੈਸਟੀਗੇਸ਼ਨ ਗੋਇੰਗ ਔਨ। ਅਟਾਰਨੀ ਜਨਰਲ ਪੈਮ ਬੌਂਡੀ ਹੁਣੀ ਇਹ ਪਬਲਿਕ ਸਟੇਟਮੈਂਟ ਜਾਰੀ ਕੀਤੀ ਆ। ਉਹਨਾਂ ਨੇ ਪ੍ਰੋਟੈਸਟਰ ਜਿਹੜੇ ਆ ਉਹਨਾਂ ਨੂੰ ਵਾਰਨਿੰਗ ਦਿੱਤੀ ਆ ਵੀ ਕਿਸੇ ਤਰ੍ਹਾਂ ਲਾ ਇਨਫੋਰਸਮੈਂਟ ਦੇ ਨਾਲ ਨਾ ਕਿਸੇ ਤਰ੍ਹਾਂ ਇਨਵੋਲਵ ਨਾ ਹੋਵੋ, ਨਾ ਉਹਨਾਂ ਨਾਲ ਲੜਾਈ ਝਗੜਾ ਕਰੋ, ਕਿਉਂਕਿ ਉਹਨਾਂ ਦੇ ਉੱਤੇ ਵੀ ਕਾਫੀ ਜ਼ਿਆਦਾ ਜਿਹੜੇ ਹੁਣ ਮੈਂ ਦੇਖਦਾ ਸੀ ਪਿਛਲੇ 3-4 ਦਿਨਾਂ 'ਚ ਲੋਕਾਂ ਨੇ ਅਟੈਕ ਕੀਤੇ ਹੈਗੇ ਆ, ਕੋਈ ਧੱਕਾ ਮੁੱਕੀ ਵੀ, ਸਨੋ ਸਿੱਟ ਕੇ ਵੀ, ਤੇ ਉਹਨਾਂ ਵੱਲੋਂ ਵੀ ਕਾਫੀ ਜ਼ਿਆਦਾ ਜਿਹੜੇ ਸਟ੍ਰਿਕਟ ਐਕਸ਼ਨ ਲਏ ਗਏ ਆ, ਲੋਕਾਂ ਦੇ ਉੱਤੇ ਪੈਪਰ ਸਪਰੇਅ ਕੀਤੇ ਜਾ ਰਹੇ ਹੈਗੇ ਆ ਜਿਹੜੇ ਪੀਸਫੁਲੀ ਵੀ ਜਿਹੜੇ ਪ੍ਰੋਟੈਸਟ ਕਰ ਰਹੇ ਹੈਗੇ ਆ। ਸੋ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਕੁਝ ਚੱਲ ਰਿਹਾ ਹੈਗਾ। ਡਰਾਈਵਰ ਦੀ ਇਨਵੈਸਟੀਗੇਸ਼ਨ ਹੋ ਰਹੀ ਹੈਗੀ, ਜਿਹੜੀ 37 ਸਾਲਾਂ ਦੀ ਬੀਬੀ ਆ, ਇਹ ਵੀ ਪਤਾ ਚੱਲਿਆ ਵੀ ਉਹ ਇੱਕ ਪੋਇਟ ਤੇ ਰਾਈਟਰ ਸੀਗੀ। ਸੋ ਇਦਾਂ ਦਾ ਨਹੀਂ ਸੀ, ਗੋਰੇ ਮੂਲ ਦੀ ਬੀਬੀ ਸੀ ਉਹ।
ਭਈ ਜੀ ਉਹ ਉਸਨੇ ਜਿਹੜਾ ਆ ਜਾਂ ਉਹਦਾ ਕੋਈ ਕ੍ਰਿਮੀਨਲ ਰੈਕਡ ਹੈਗਾ ਆ ਕਿਸੇ ਤਰ੍ਹਾਂ ਦਾ ਵੀ ਉਹਨ ਕਿਸੇ ਨੂੰ ਜਿਹੜੀ ਮਾਰਨ ਦੀ ਕੋਸ਼ਿਸ਼ ਕੀਤੀ ਹੋਵੇ। ਸੋ ਇਹ ਇੱਕ ਹੁਣ ਵੱਡਾ ਇਸ਼ੂ ਬਣਿਆ ਆ। 100 ਤੋਂ ਵੱਧ ਸ਼ਹਿਰਾਂ ਦੇ ਵਿੱਚ ਕੱਲ ਪ੍ਰੋਟੈਸਟ ਹੋਏ ਹੈਗੇ ਆ। ਆਉਣ ਵਾਲੇ ਵੀਕਐਂਡ ਦੇ ਉੱਤੇ ਵੀ ਕਾਫੀ ਜ਼ਿਆਦਾ ਜਿਹੜੇ ਪ੍ਰੋਟੈਸਟ ਆ ਇਸ ਸੰਬੰਧ 'ਚ ਹੋਣ ਜਾ ਰਹੇ ਆ। ਤੇ ਬਲਦੀ ਤੇ ਤੇਲ ਉਦੋਂ ਪੈ ਗਈ ਜਦੋਂ ਓਰੇਗਨ ਦੇ ਵਿੱਚ ਵੀ 2 ਲੋਕਾਂ ਦੇ ਉੱਤੇ ਜਿਹੜੇ ਫੈਡਰਲ ਏਜੰਟਸ ਆ ਉਹਨਾਂ ਨੇ ਗੋਲੀ ਚਲਾਤੀ। ਲੱਕਲੀ ਉਹ ਬਚ ਗਏ, ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਸੋ ਇਸ ਟਾਈਮ ਟੈਨਸ਼ਨ ਜਿਹੜੀ ਆ ਉਹ ਬਹੁਤ ਜ਼ਿਆਦਾ ਬਣੀ ਹੋਈ ਆ। ਆਈਸ ਵਾਲੇ ਵੀ ਮਜਬੂਰੀ ਬਸ ਆਪਣੀ ਜੌਬ ਕਰ ਰਹੇ ਆ ਤੇ ਦੂਸਰੇ ਪਾਸੇ ਜਿਹੜੇ ਲੋਕ ਆ ਜਿਨ੍ਹਾਂ ਕੋਲ ਹੱਕ ਹੈਗਾ ਆ ਫਰੀडम ਆਫ ਸਪੀਚ ਦਾ, ਫਰੀडम ਆਫ ਐਕਸਪ੍ਰੈਸ਼ਨ ਦਾ, ਉਹ ਆਪਣਾ ਹੱਕ ਵੀ ਜਤਾ ਰਹੇ ਹੈਗੇ ਆ। ਸੋ ਆਪਾਂ ਤਾਂ ਇਹੀ ਕਹਿੰਦੇ ਆ ਵੀ ਕਿਸੇ ਤਰ੍ਹਾਂ ਦਾ ਜਿਹੜਾ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਣਾ ਚਾਹੀਦਾ ਹੈਗਾ। ਸੋ ਉੱਥੇ ਦੇ ਜਿਹੜੇ ਗਵਰਨਰ ਆ ਉਹਨਾਂ ਨੇ ਵੀ ਇਹੀ ਕਿਹਾ ਆ ਵੀ ਮੈਂ ਨੈਸ਼ਨਲ ਗਾਰਡਸ ਬੁਲਾ ਰਿਹਾ ਆ ਤਾਂ ਕਿ ਕਿਸੇ ਤਰ੍ਹਾਂ ਦਾ ਜਿਹੜਾ ਆ ਪ੍ਰੋਟੈਸਟ ਆ ਉਹ ਵਧਣ ਨਾ, ਕਿਉਂਕਿ ਤੁਹਾਨੂੰ ਪਤਾ ਹੀ ਆ ਜਾਰਜ ਫਲਾਇਡ ਦੇ ਵੇਲੇ ਵੀ ਮਿਨੀਐਪਲਿਸ ਦੇ ਵਿੱਚ ਫਿਰ ਤਾਂ ਅੱਗਾਂ ਵੀ ਲੱਗੀਆਂ ਸੀਗੀਆਂ, ਬਹੁਤ ਜ਼ਿਆਦਾ ਲੁੱਟ-ਮਾਰ, ਲੜਾਈ ਝਗੜਾ ਹੋਇਆ ਸੀਗਾ। ਤੇ ਫੈਡਰਲ ਗਵਰਨਮੈਂਟ ਕਹਿ ਰਹੀ ਆ ਵੀ ਜਿਹੜੇ ਆਈਸ ਏਜੰਟ ਨੇ ਗੋਲੀਆਂ ਚਲਾਈਆਂ ਆ ਉਹਦੇ ਕੋਲ ਇਮਿਊਨਿਟੀ ਆ, ਉਹਨੂੰ ਚਾਰਜ ਨਹੀਂ ਕੀਤਾ ਜਾ ਸਕਦਾ। ਤੇ ਜਿਹੜਾ ਵਕੀਲ ਨੇ ਫਲਾਇਡ ਦਾ ਕੇਸ ਲੜਿਆ ਸੀ ਉਹ ਕਹਿੰਦਾ ਨਹੀਂ ਏਦਾਂ ਦੀ ਕੋਈ ਇਮਿਊਨਿਟੀ ਨਹੀਂ ਹੈ, ਜੇ ਉਸਨੇ ਬੰਦਾ ਮਾਰਿਆ ਤੇ ਉਹਦੇ ਉੱਤੇ ਕੇਸ ਚੱਲੂਗਾ ਤੇ ਉਹ ਚਾਰਜ ਵੀ ਹੋਊਗਾ। ਜੀ, ਵੈਨੇਜ਼ੁਏਲਾ ਦੇ ਉੱਤੇ ਦੂਜੀ ਵੇਵ ਆਫ ਅਟੈਕਸ ਆ ਉਸ ਨੂੰ ਟਰੰਪ ਉਹਨਾਂ ਨੇ ਕਾਲ ਆਫ ਕਰ ਦਿੱਤਾ ਆ। ਅੱਜ ਜਿਹੜੇ ਆਇਲ ਐਗਜ਼ੈਕਟਿਵਸ ਦੇ ਨਾਲ ਵਾਈਟ ਹਾਊਸ ਦੇ ਵਿੱਚ ਟਰੰਪ ਹੁਣਾਂ ਦੀ ਮੁਲਾਕਾਤ ਚੱਲ ਰਹੀ ਸੀ। ਵੈਨੇਜ਼ੁਏਲਾ ਦੇ ਜਿਹੜੇ ਉੱਥੇ ਦੇ ਲੀਡਰ ਮਡੂਰੋ ਉਸ ਨੂੰ ਤੇ ਉਸ ਦੀ ਘਰਵਾਲੀ ਨੂੰ ਬੀਤੇ ਵੀਕਐਂਡ ਦੇ ਉੱਤੇ ਇੱਕ ਰੇਡ ਦੇ ਦੌਰਾਨ ਚੱਕ ਲਿਆਂਦਾ ਸੀ ਤੇ ਉਸ ਦੇ ਉੱਤੇ 4-5 ਜਿਹੜੇ ਚਾਰਜਿਸ ਆ ਉਹ ਹੁਣ ਲਾਏ ਜਾ ਚੁੱਕੇ ਆ। ਵੈਨੇਜ਼ੁਏਲਾ ਦੀ ਨੂੰ ਲੈ ਕੇ ਕਹਿੰਦੇ ਵੀ ਪਹਿਲਾਂ ਸੋਚਿਆ ਜਾ ਰਿਹਾ ਸੀਗਾ ਵੀ ਸੈਕੰਡ ਵੇਵ ਆਫ ਅਟੈਕ ਹੋ ਸਕਦੀ ਆ, ਪਰ ਕਹਿੰਦੇ ਟਰੰਪ ਉਹਨਾਂ ਨੇ ਕਿਹਾ ਵੀ ਕਿਉਂਕਿ ਹੁਣ ਵੈਨੇਜ਼ੁਏਲਾ ਵਾਲੇ ਬੜੇ ਵਧੀਆ ਢੰਗ ਦੇ ਨਾਲ ਸਾਡੇ ਨਾਲ ਮਿਲ ਕੇ ਕੰਮ ਕਰ ਰਹੇ ਆ, ਵਰਕਿੰਗ ਵੈਲ ਟੂਗੇਦਰ ਵਿਦ ਦ US, ਸੋ ਇਸ ਲਈ ਉਹਨਾਂ ਨੇ ਇਹ ਜਿਹੜੇ ਸੈਕੰਡ ਵੇਵ ਆਫ ਅਟੈਕ ਆ ਵੈਨੇਜ਼ੁਏਲਾ ਦੇ ਉੱਤੇ ਉਸ ਨੂੰ ਰੱਦ ਕਰ ਦਿੱਤਾ ਆ। ਉਹਨਾਂ ਦੀ ਐਡਮਿਨਿਸਟ੍ਰੇਸ਼ਨ ਲਗਾਤਾਰ ਆਇਲ ਕੰਪਨੀਆਂ ਦੇ ਉੱਤੇ ਹੁਣ ਦਬਾਅ ਪਾ ਰਹੀ ਆ ਵੀ ਭਾਈ ਐਂਟਰ ਕਰੋ, ਹੁਣ ਵੈਨੇਜ਼ੁਏਲਾ ਦੇ ਵਿੱਚ ਜਾਓ ਤੇ ਆਪਣੀਆਂ ਜਿਹੜੀਆਂ ਫੈਕਟਰੀਆਂ ਉਹ ਲਾਈਆਂ ਜਾਣ। ਸੋ 30 ਤੋਂ 50 ਮਿਲੀਅਨ ਬੈਰਲ ਤੇਲ ਵੈਨੇਜ਼ੁਏਲਾ ਦਾ ਉਹ ਅਮਰੀਕਾ ਜਿਹੜਾ ਹੁਣ ਆਪਣੇ ਕੋਲ ਲਏਗਾ, ਉਸ ਨੂੰ ਬਾਅਦ ਦੇ ਵਿੱਚ ਵੇਚੇਗਾ। ਤੇ ਨਾਲ ਦੇ ਨਾਲ ਵੈਨੇਜ਼ੁਏਲਾ ਨਾਲ ਇਹ ਵੀ ਸਮਝੌਤਾ ਹੋਇਆ ਆ ਵੀ ਅਮਰੀਕਨ ਮੇਡ ਗੁੱਡਸ ਵੈਨੇਜ਼ੁਏਲਾ ਜਿਹੜੀਆਂ ਆ ਉਹ ਹੁਣ ਇਸ ਦੇ ਬਦਲੇ ਜਿਹੜਾ ਉਹ ਖਰੀਦਿਆ ਕਰੇਗਾ। ਸੋ ਕਾਫੀ ਕੁਝ ਵੈਨੇਜ਼ੁਏਲਾ ਨੂੰ ਲੈ ਕੇ ਸਟ੍ਰੈਟਜੀ ਆ ਉਹ ਚੀਜ਼ ਸਾਹਮਣੇ ਆਈ ਆ। ਉਧਰ ਕੱਲ ਸੈਨੇਟ ਨੇ ਇੱਕ ਰੈਜ਼ੋਲੂਸ਼ਨ ਉਸ ਨੂੰ ਐਡਵਾਂਸ ਕਰ ਦਿੱਤਾ, ਅੱਗੇ ਵਧਾ ਦਿੱਤਾ, ਜਿਸ ਦੇ ਨਾਲ ਵੈਨੇਜ਼ੁਏਲਾ ਦੇ ਉੱਤੇ ਇਦਾਂ ਦੀਆਂ ਕੋਈ ਵੀ ਸਟ੍ਰਾਈਕਸ ਆ ਉਸ ਨੂੰ ਰੋਕਿਆ ਜਿਹੜਾ ਉਹ ਜਾ ਸਕਦਾ ਆ। ਸੋ 5 ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਡੈਮੋਕ੍ਰੇਟਾਂ ਦੇ ਨਾਲ ਮਿਲ ਕੇ ਟਰੰਪ ਹੁਣਾਂ ਦੀਆਂ ਜਿਹੜੀਆਂ ਪ੍ਰੈਜ਼ੀਡੈਂਟ ਦੀਆਂ ਬੇਸਿਕਲੀ ਵਾਰ ਪਾਵਰਸ ਆ ਉਸ ਦੇ ਉਲਟ ਇਸ ਰੈਜ਼ੋਲੂਸ਼ਨ ਨੂੰ ਅੱਗੇ ਜਿਹੜਾ ਹੁਣ ਲਿਆਂਦਾ ਆ। ਪ੍ਰੈਜ਼ੀਡੈਂਟ ਕਹਿੰਦੇ ਵੀ ਉਹ ਵੈਨੇਜ਼ੁਏਲਾ ਦੀ ਆਪੋਜੀਸ਼ਨ ਲੀਡਰ ਨੋਬਲ ਪ੍ਰਾਈਜ਼ ਜੇਤੂ ਮਚਾਡੋ ਉਸ ਨੂੰ ਅਗਲੇ ਹਫਤੇ ਮੁਲਾਕਾਤ ਉਸ ਦੇ ਨਾਲ ਕਰਨ ਜਿਹੜੇ ਉਹ ਜਾ ਰਹੇ ਆ। ਸੋ ਪਰ ਹਾਲ ਦੀ ਘੜੀ ਜਿਹੜੀ ਦੂਜੇ ਅਟੈਕ ਦੀ ਜਿਹੜੀ ਕਹਿ ਲਓ ਵੀ ਖਦਸ਼ਾ ਸੀਗਾ ਸੈਕੰਡ ਵੇਵ ਆਫ ਅਟੈਕ ਆ ਉਸ ਨੂੰ ਰੱਦ ਕਰ ਦਿੱਤਾ ਆ, ਕਿਉਂਕਿ ਵੈਨੇਜ਼ੁਏਲਾ ਵਾਲੇ ਹੁਣ ਅਮਰੀਕਾ ਦੇ ਨਾਲ ਬੜਾ ਸੋਹਣਾ ਮਿਲ ਕੇ ਚੱਲ ਰਹੇ ਨੇ। ਜੀ, ਅਗਲੀ ਖਬਰ ਵੱਲ ਚਲੀਏ। ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸਟੇਟ ਦੇ ਜਿਹੜੇ ਪ੍ਰੀਮੀਅਰ ਹੈਗੇ ਆ, ਉੱਥੇ ਦੇ ਹੈੱਡ ਆ, ਉਹ ਇੱਕ ਹੋਰ ਜਿਹੜਾ ਉੱਥੇ ਦਾ ਅਸੈਂਬਲੀ ਮੈਂਬਰ ਹੈਗਾ ਰਾਜ ਕਾਲੋਂ ਕਰਕੇ ਆ, ਉਹਦੇ ਨਾਲ ਇਕੱਠੇ ਇੰਡੀਆ ਨੂੰ ਜਾ ਰਹੇ ਹੈਗੇ ਆ। ਇੰਡੀਆ ਦੇ ਵਿੱਚ ਜਾ ਕੇ ਉਹ ਕਹਿੰਦੇ ਭਈ ਅਸੀਂ ਜੋ ਆ ਬਿਜ਼ਨਸ ਨੂੰ ਐਕਸਪੈਂਡ ਕਰਨਾ ਆ। ਤੁਹਾਨੂੰ ਸਾਰਿਆਂ ਨੂੰ ਪਤਾ ਆ ਵੀ ਅਮਰੀਕਾ ਦੀ ਸਰਕਾਰ ਵੀ ਕਹਿ ਚੁੱਕੀ ਆ, ਕੈਨੇਡਾ ਦੀ ਸਰਕਾਰ ਵੀ, ਕੈਨੇਡਾ ਦੀ ਸਾਰੇ ਪੁਲਿਸ ਦੀਆਂ ਡਿਪਾਰਟਮੈਂਟਸ, ਸੀਸਸ, ਉਹ ਸਾਰੇ ਕਹਿ ਚੁੱਕੇ ਆ ਵੀ ਭਾਰਤ ਦੀ ਸਰਕਾਰ ਜੋ ਸੀ ਉਹ ਭਾਈ ਹਰਦੀਪ ਸਿੰਘ ਨਿੱਜਰ ਹੁਣਾਂ ਦੇ ਕਤਲ ਦੇ ਵਿੱਚ ਇਨਵੋਲਵ ਆ। ਉਸ ਤੋਂ ਬਿਨਾਂ ਹੋਰ ਬਹੁਤ ਸਾਰੇ ਸਿੱਖਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈਗੀ ਆ। ਸੋ ਉਸ ਦੇ ਸੰਬੰਧ ਦੇ ਵਿੱਚ ਕੱਲ ਸਿੱਖਾਂ ਨੇ ਵੱਡੀ ਗਿਣਤੀ ਦੇ ਵਿੱਚ ਵਿਕਟੋਰੀਆ ਦੇ ਵਿੱਚ, ਜਿੱਥੇ BC ਦੀ ਰਾਜਧਾਨੀ ਆ,
ਉਹ ਇੱਕ ਵੱਡਾ ਪ੍ਰੋਟੈਸਟ ਕੀਤਾ। ਉਹਦੇ 'ਚ ਉਹਨਾਂ ਨੇ ਜਿਹੜੇ ਵੱਡੇ ਨਾਅਰੇ ਵੀ ਲਾਏ, ਹੂ ਕਿਲਡ ਏ ਕੈਨੇਡੀਅਨ ਸਿਟੀਜ਼ਨ, ਇੰਡੀਆ ਦਾ ਨਾਂ ਲਿਆ ਹੈਗਾ। ਸੋ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਪ੍ਰੀਮੀਅਰ ਡੇਵਿਡ ਐਬੀ ਆ, ਉਹਨੂੰ ਅਸਤੀਫਾ ਦੇਣਾ ਚਾਹੀਦਾ ਤੇ ਉਹਨੂੰ ਕੈਨੇਡਾ ਦੇ ਸਿਟੀਜ਼ਨ ਦੀ ਜ਼ਰੂਰਤ ਆ ਜਾਂ ਕੈਨੇਡਾ ਦੇ ਬਿਜ਼ਨਸ ਦੀ ਜ਼ਰੂਰਤ ਹੈਗੀ ਆ। ਸੋ ਕਾਫੀ ਵੱਡੀ ਗਿਣਤੀ ਦੇ ਵਿੱਚ ਉੱਥੇ ਲੋਕ ਪਹੁੰਚੇ ਹੋਏ ਸੀਗੇ। ਉਹਨਾਂ ਨੇ ਕਿਹਾ ਵੀ ਸਾਨੂੰ ਕੋਈ ਜਸਟਿਸ ਨਹੀਂ ਮਿਲਿਆ ਤੇ ਸ਼ਰੇਆਮ ਪਤਾ ਆ ਭਈ ਇੰਡੀਆ ਇਨਵੋਲਵ ਆ ਤੇ ਤੁਸੀਂ ਹੁਣ ਇੰਡੀਆ ਨੂੰ ਜਿਹੜਾ ਬਿਜ਼ਨਸ ਕਰਨ ਲਈ ਜਾ ਰਹੇ ਆ ਤਾਂ ਕਿ ਜਿਹੜਾ ਬਿਜ਼ਨਸ ਵਧਾਇਆ ਜਾ ਸਕੇ। ਸਾਬਕਾ ਸਰੀ ਦੇ ਮੇਅਰ ਡਗ ਮੈਕਕਲਮ ਨੇ ਵੀ ਕੁਐਸਚਨ ਕੀਤਾ ਹੈ ਵੀ ਇਹ ਕੋਈ ਸੈਂਸ ਥੋੜ੍ਹਾ ਬਣਦੀ ਆ ਵੀ ਇੰਡੀਆ ਦੇ ਲਾਗੇ ਹੋਣ ਦੇ ਲਈ। ਉਹਨਾਂ ਨੇ ਕਿਹਾ ਵੀ ਜਿਹੜੀ ਸਾਡੀ ਮੁਲਕ ਦੀ ਜਿਹੜੀ ਗਵਰਨਮੈਂਟ ਆ ਉਹ ਜ਼ਿਆਦੇ ਹੈਲਪ ਕਰ ਸਕਦੀ ਆ ਜਿਸ ਹਿਸਾਬ ਦੇ ਨਾਲ ਐਕਸਟੋਰਸ਼ਨਸ ਜੋ ਸਰੀ ਦੇ ਵਿੱਚ ਵਧੀਆਂ ਹੋਈਆਂ ਹੈਗੀਆਂ ਆ। ਤੇ ਕਹਿੰਦੇ ਵੀ ਜਦੋਂ ਤੱਕ ਤੁਸੀਂ ਇਸ ਇਸ਼ੂ ਨੂੰ ਨਹੀਂ ਕਰਦੇ ਤੇ ਬਾਹਰ ਤੁਹਾਡਾ ਟ੍ਰੇਡਿੰਗ ਦਾ ਜਿਹੜਾ ਕਰਨ ਦਾ ਕੀ ਤੁੱਕ ਬਣਦਾ ਹੈਗਾ। BC ਤੇ ਕੈਨੇਡਾ ਦੀਆਂ ਜਿਹੜੀਆਂ ਇਕੋਨਮੀਜ਼ ਆ ਇਸ ਟਾਈਮ ਬਹੁਤ ਬੁਰੀ ਸਿਚੁਏਸ਼ਨ ਦੇ ਵਿੱਚ ਹੈਗੀਆਂ ਕਿਉਂਕਿ US ਦੇ ਨਾਲ ਟੈਨਸ਼ਨ ਚੱਲ ਰਹੀ ਆ। ਸੋ ਉਹਨਾਂ ਨੂੰ ਜ਼ੋਰ ਤਾਂ ਲਾਉਣਾ ਚਾਹੀਦਾ USA ਦੇ ਨਾਲ, ਗੁਆਂਢੀ ਮੁਲਕ ਹੈਗਾ ਆ। ਕੈਨੇਡਾ ਦਾ ਬਹੁਤ ਜ਼ਿਆਦਾ ਬਿਜ਼ਨਸ ਜਿਹੜਾ USA ਦੇ ਨਾਲ ਚੱਲਦਾ ਹੈਗਾ। ਸੋ ਜੇ ਤੁਸੀਂ ਚਾਈਨਾ ਦੇ ਨਾਲ, ਇੰਡੀਆ ਦੇ ਨਾਲ, ਹੋਰ ਮੁਲਕਾਂ ਦੇ ਨਾਲ ਜਿਹੜਾ ਬਿਜ਼ਨਸ ਕਰਨ ਜਾ ਰਹੇ ਆ ਤੇ ਇਹ ਲੌਂਗ ਰਨ ਦੇ ਲਈ ਮੈਨੂੰ ਨਹੀਂ ਲੱਗਦਾ ਵੀ ਜਿਹੜਾ ਆਪਣਾ ਗੁਆਂਢੀ ਮੁਲਕ ਕੈਨੇਡਾ ਆ ਉਹਦੇ ਹਿੱਤ ਵਿੱਚ ਹੋਊਗਾ। ਬਲਕਿ ਤੁਹਾਨੂੰ ਜਿਹੜੀ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਜਿਹੜੀ ਗੱਲਬਾਤ ਕਰਨੀ ਚਾਹੀਦੀ ਹੈਗੀ ਆ ਕਿਉਂਕਿ ਕਿੰਨੇ ਮੁਲਕਾਂ ਦੇ ਨਾਲ ਜਿਹੜੀ ਸੰਧੀ ਆ ਆਲਰੇਡੀ ਹੋ ਚੁੱਕੀ ਹੈਗੀ ਆ। ਸੋ ਕਾਫੀ ਜਿਹੜੇ ਸਿੱਖ ਆ ਕੈਨੇਡਾ ਦੇ ਵਿੱਚ ਜੋ ਰਹਿੰਦੇ ਆ ਉਹ ਔਖੇ ਆ ਇਸ ਗੱਲ ਤੋਂ ਵੀ ਤੁਸੀਂ ਉਸੇ ਸਰਕਾਰ ਦੇ ਨਾਲ ਜਿਹੜੇ ਬਿਜ਼ਨਸ ਕਰਨ ਜਾ ਰਹੇ ਆ ਤੇ ਜਿਹੜੀ ਸਰਕਾਰ ਨੇ ਕੈਨੇਡਾ ਦੇ ਸਿਟੀਜ਼ਨਸ ਨੂੰ ਜਿਹੜਾ ਮਾਰਿਆ ਤੇ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈਗੀ ਆ। ਹਾਈਟ ਆਫ ਹਿਪੋਕ੍ਰੇਸੀ ਆ ਕਹਿ ਰਹੇ, ਕਹਿੰਦੇ ਵੀ ਇਹ ਤਾਂ ਹੱਦ ਹੀ ਜਿਹੜੀ ਇਹਨਾਂ ਨੇ ਮਚਾਈ ਹੈਗੀ ਆ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਮੁਲਕ ਤੁਹਾਡੇ ਸਿਟੀਜ਼ਨ ਨੂੰ ਮਾਰ ਰਿਹਾ ਤੇ ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਦੇ ਨਾਲ ਤੁਸੀਂ ਸੰਧੀ ਜਿਹੜੀ ਉਹ ਕਰੀ ਬੈਠੇ ਆ। ਇਹ ਕੀ ਚੱਕਰ ਕੀ ਆ? ਇਹ ਬਹੁਤ ਕਹਿੰਦੇ ਵੀ ਮਾੜੀ ਜਿਹੜੀ ਇਹ ਗੱਲ ਹੈਗੀ ਆ ਤੇ ਇਦਾਂ ਜਿਹੜਾ ਇਹਨਾਂ ਨੂੰ ਨਹੀਂ ਕਰਨਾ ਜਿਹੜਾ ਉਹ ਚਾਹੀਦਾ। ਸੋ ਕਈ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੇ ਇਸ ਚੀਜ਼ ਦਾ ਬੁਰਾ ਮਨਾਇਆ ਆ ਤੇ ਇਹ ਗੱਲ ਨੂੰ ਜਿਹੜਾ ਉਹ ਮੋਹਰੇ ਜਿਹੜਾ ਉਹ ਰੱਖਿਆ ਆ ਵੀ ਇਹ ਕੀ ਜਿਹੜਾ ਉਹ ਕਰ ਰਹੇ ਹੈਗੇ ਆ। ਉਹ ਕੈਨੇਡਾ ਦੀ ਅੱਖ ਤੋਂ ਜਿਹੜਾ ਹਰਜੋਤ ਸਿੰਘ ਜੀ ਦੇਖਿਆ ਜਾਵੇ ਅਮਰੀਕਾ ਦੇ ਉੱਤੇ ਡਿਪੈਂਡੈਂਸੀ ਹੋਣ ਕਰਕੇ ਹੀ ਉਹ ਹੁਣ ਦੂਜੇ ਪਾਸੇ ਹੱਥ ਪੱਲੇ ਮਾਰ ਰਹੇ ਆ ਵੀ ਇਹਨਾਂ ਦੇ ਉੱਤੇ ਜ਼ਿਆਦਾ ਡਿਪੈਂਡੈਂਟ ਆ ਵੀ ਟਰੰਪ ਵਰਗੇ ਤਾਂ ਸਾਨੂੰ ਕਬਜ਼ਾ ਕਰਨ ਨੂੰ ਫਿਰਦੇ ਆ ਤੇ ਜੇ ਅਸੀਂ ਬਿਲਕੁਲ ਹੀ ਇਹਨਾਂ ਉੱਤੇ ਸਾਰੀ ਚੀਜ਼ਾਂ ਤੇ ਡਿਪੈਂਡੈਂਟ ਹੋ ਗਏ ਤੇ ਤਾਂ ਕਰਕੇ ਉਹ ਇੱਧਰ ਉੱਧਰ ਹੱਥ ਪੱਲਾ ਮਾਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ। ਇਹ ਇੱਕ ਉਹਨਾਂ ਦਾ ਅੰਦਰ ਖਾਤੇ ਜਿਹੜਾ ਇੱਕ ਗੱਲ ਆ ਉਹ ਦੱਸੀ ਜਿਹੜੀ ਉਹ ਜਾਂਦੀ ਆ। ਪਰ ਜਿਹੜੇ ਸਿੱਖ ਨੇ ਸਿੱਖਾਂ ਦਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਤਹਿਤ ਸਿੱਧੀ ਅਸੈਸੀਨੇਸ਼ਨਸ, ਕਤਲਾਂ ਦੀਆਂ ਕੋਸ਼ਿਸ਼ਾਂ, ਨਿੱਤ ਆਏ ਦਿਨ ਜਿਹੜੀਆਂ ਉੱਥੇ ਗੋਲੀਆਂ ਚੱਲ ਰਹੀਆਂ ਆ। ਐਕਸਟੋਰਸ਼ਨ ਦਾ ਤਾਂ ਇੰਨਾ ਕੁ ਬੁਰਾ ਹਾਲ ਆ ਉੱਥੇ ਵੀ ਰਹਿ ਰੱਬ ਦਾ ਨਾਂ, ਰੋਜ਼ ਹੀ ਕਿਸੇ ਨਾ ਕਿਸੇ ਦੇ ਘਰ ਦੇ ਉੱਤੇ ਗੋਲੀ ਚੱਲ ਰਹੀ ਹੈ ਤੇ ਬਾਰ-ਬਾਰ ਚੱਲ ਰਹੀ ਹੈ ਕਈਆਂ ਦੇ ਉੱਤੇ। ਸੋ ਉਸ ਚੀਜ਼ ਨੂੰ ਨਜਿੱਠਣ ਦੀ ਥਾਂ ਦੇ ਉੱਤੇ ਜਿਹੜੇ ਮੁਲਕ ਦੇ ਲੋਕ ਆ ਕੇ ਇੱਥੇ ਉਹ ਐਕਸਟੋਰਸ਼ਨ ਦਾ ਕੰਮ ਕਰ ਰਹੇ ਆ ਉਹਨਾਂ ਨੂੰ ਰੋਕਣ ਦੀ ਥਾਂ ਤੇ ਉਹਨਾਂ ਨਾਲ ਜਾ ਕੇ ਉੱਥੇ ਜੱਫੀਆਂ ਪਾਉਣ ਨੂੰ ਫਿਰਦੇ ਆ। ਸੋ ਇਹ ਕੈਨੇਡਾ ਦੀ ਵੀ ਜਿਹੜੀ ਹਿਪੋਕ੍ਰੇਸੀ ਦੀ ਇਸ ਟਾਈਮ ਹੱਦ ਆ। ਰੌਲਾ ਜਿਹੜਾ ਉਹ ਸੋਵਰਨਿਟੀ ਦਾ ਆਪਣੇ ਸਦਨ 'ਚ ਪਾਉਂਦੇ ਆ ਤੇ ਬਾਹਰ ਜਾ ਕੇ ਜਿਹੜਾ ਹੈ ਇਹਨਾਂ ਦੇ ਨਾਲ ਉਹਨਾਂ ਬੰਦ ਕਮਰਿਆਂ ਦੇ ਵਿੱਚ ਮੀਟਿੰਗਾਂ ਕਰਦੇ ਆ ਵੀ ਬੇਸਿਕਲੀ ਕੀਮਤ ਲਾ ਰਹੇ ਆ ਤੁਹਾਡੀ ਜਿਹੜੀ ਉਹ ਜਾਨ ਦੀ ਕੀਮਤ ਜਿਹੜੀ ਉਹ ਲਾਈ ਜਾ ਰਹੀ ਹੈ ਬਿਜ਼ਨਸ ਡੀਲਸ ਜਿਹੜੀਆਂ ਆ ਇਹਨਾਂ ਸਰਕਾਰਾਂ ਦੇ ਦੁਆਰਾ ਕਰਕੇ। ਤੇ ਇੱਕ ਖਬਰ ਜ਼ਰੂਰ ਆਪਾਂ ਜਾਂਦੇ ਸਾਂਝੀ ਕਰਦੇ ਜਾਈਏ। US ਦੇ ਵਿੱਚ ਜਿਹੜੇ ਗ੍ਰੀਨ ਕਾਰਡ ਨੂੰ ਲੈ ਕੇ ਉਹ ਵਾਰਨਿੰਗ ਇਸ਼ੂ ਕੀਤੀ ਗਈ ਹੈ ਖਾਸ ਕਰਕੇ ਮੈਰਿਡ ਕਪਲਸ ਦੇ ਲਈ। ਪਹਿਲਾਂ ਕੀ ਹੁੰਦਾ ਸੀ, ਹਸਬੈਂਡ ਕਿਤੇ ਰਹਿੰਦਾ, ਵਾਈਫ ਕਿਤੇ ਰਹਿੰਦਾ, ਕੋਈ ਜੌਬ ਦਾ ਇਸ਼ੂ ਆ, ਕੋਈ ਕੁਛ ਆ, ਕਹਿੰਦੇ ਭਈ ਜੇ ਸਪਾਊਸਸ ਡੂ ਨਾਟ ਸ਼ੇਅਰ ਏ ਹੋਮ then their green card case is already going down। ਤੇ ਇਹਦੇ ਵਿੱਚ ਕਹਿੰਦੇ ਵੀ being in a relationship does not get you a green card। ਜੇ ਤੁਹਾਡਾ ਕਿਸੇ ਨਾਲ ਰਿਲੇਸ਼ਨਸ਼ਿਪ ਹੈਗਾ ਆ, ਵਿਆਹ ਹੋਇਆ ਆ, ਵਾਈਫ ਕਿਤੇ ਰਹਿ ਰਹੀ, ਹਸਬੈਂਡ ਕਿਤੇ ਰਹਿ ਰਿਹਾ ਤੇ ਉਹਦੇ ਨਾਲ ਤੁਹਾਨੂੰ ਗ੍ਰੀਨ ਕਾਰਡ ਨਹੀਂ ਮਿਲਣਾ। ਲਿਵਿੰਗ ਟੂਗੇਦਰ ਗੈਟਸ ਯੂ ਗ੍ਰੀਨ ਕਾਰਡ। ਇਹ ਤਾਂ ਫਿਰ ਹੁਣ ਹਰਜੋਤ ਸਿੰਘ ਜੀ ਉਹਨਾਂ ਜੋੜਿਆਂ ਲਈ ਬੜਾ ਔਖਾ ਆ ਜਿਹਦਾ ਇੱਕ ਸ਼ਹਿਰ 'ਚ ਕੰਮ ਆ, ਕਿਸੇ ਦਾ ਦੂਜੇ ਸ਼ਹਿਰ 'ਚ ਆ, ਮਜਬੂਰੀ ਬਸ ਹੁਣ ਪਰਿਵਾਰ ਪਾਲਣ ਲਈ ਤਾਂ ਕਈਆਂ ਨੂੰ ਵੱਖ-ਵੱਖ ਵੀ ਰਹਿਣਾ ਪੈਂਦਾ ਆ। ਕਈ ਵਾਰੀ ਫਿਰ ਆ ਕੇ ਚਲੋ ਇਕੱਠੇ ਵੀ ਹੁੰਦੇ ਹੋਣਗੇ ਵੀਕਐਂਡ ਤੇ ਜਾਂ ਜਿੱਦਾਂ ਵੀ ਆ ਛੁੱਟੀਆਂ ਵੇਲੇ ਤੇ ਇਹ ਤਾਂ ਫਿਰ ਉਹਨਾਂ ਦੇ ਲਈ ਤਾਂ ਇਹਨਾਂ ਨੇ ਲੀਕ ਹੀ ਮਾਰ ਦੇਣੀ ਆ ਵੀ ਜਾਂ ਇੱਕੋ ਸ਼ਹਿਰ 'ਚ ਕੰਮ ਕਰੋ ਤੇ ਜਾਂ ਨਹੀਂ ਤਾਂ
ਫਿਰ ਸਤਿ ਸ੍ਰੀ ਅਕਾਲ ਬੁਲਾਓ ਇੱਕ ਦੂਜੇ ਨੂੰ, ਫਿਰ ਉਹ ਗੱਲ ਹੋ ਗਈ। ਜੀ ਪਰ ਇਹ ਆ ਸੋ ਵੀ ਬਿਲਕੁਲ ਇੱਕ ਇਹਦੇ ਵਿੱਚ ਜਿਹੜੀ USCIS ਤੁਹਾਡੇ ਉਹ ਕਨਫਰਮ ਕਰੂਗੀ ਲੈਜਿਟੀਮੇਸੀ ਆਫ ਮੈਰਿਜ, ਤੇ ਵਿਆਹ ਜਿਹੜਾ ਬਿਲਕੁਲ ਸਹੀ ਵੀ ਹੈਗਾ, ਤੇ ਤੁਸੀਂ ਇਕੱਠੇ ਰਹਿ ਰਹੇ ਆ, ਤੁਹਾਡੀਆਂ ਜੁਆਇੰਟ ਫਾਈਨੈਂਸ਼ੀਅਲ ਰਿਸਪੌਂਸਿਬਿਲਟੀਜ਼ ਹੈਗੀਆਂ, ਹੋਰ ਜਿਹੜੇ ਕੋਈ ਐਵੀਡੈਂਸ ਆ ਕਿਸੇ ਦੇ ਬੱਚਾ ਆ ਜਾਂ ਕੁਝ ਵੀ ਆ, ਇਹ ਸਾਰਾ ਕੁਝ ਹੋਊਗਾ। ਤੇ ਦੂਸਰਾ ਜਿਹੜੇ ਲੋਕ ਸਿਟੀਜ਼ਨ ਬਣ ਰਹੇ ਹੈਗੇ, ਇੱਕ ਵਾਰੀ ਫੇਰ ਮੈਂ ਦੱਸਦੇ ਜਾਊਂ, ਕੱਲ ਵੀ ਸਾਡੇ ਆਫਿਸ ਕਿਸੇ ਦੀ ਕਾਲ ਆਈ ਸੀ, ਉਹਨਾਂ ਨੇ ਗ੍ਰੀਨ ਕਾਰਡ ਸੀਗੇ ਤੇ ਸਿਟੀਜ਼ਨਸ਼ਿਪ ਲਈ ਅਪਲਾਈ ਕੀਤਾ ਸੀ, ਇੰਟਰਵਿਊ ਸਾਰਾ ਕੁਝ ਹੋ ਗਿਆ, ਕਹਿੰਦੇ ਭਈ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ ਉਹਦੇ ਕੰਮ ਤੇ ਪਤਾ ਕਰਨ ਗਏ ਵੀ ਇਹ ਬੰਦਾ ਕਿੱਦਾਂ ਦਾ ਆ, ਇਹਦਾ ਬਿਹੇਵੀਅਰ ਕਿੱਦਾਂ ਦਾ ਆ, ਕੋਈ ਉਦਾਂ ਦੀਆਂ ਗੱਲਾਂ ਤਾਂ ਨਹੀਂ ਕਰਦਾ ਅਮਰੀਕਾ ਦੇ ਅਗੇਂਸਟ ਜਾਂ ਵਾਇਲੈਂਸ ਵਾਲੀ ਗੱਲ ਤਾਂ ਨਹੀਂ ਕਰਦਾ। ਉਸ ਤੋਂ ਬਿਨਾਂ ਉਹਦੇ ਗੁਆਂਢੀਆਂ ਦੇ ਕੋਲ ਵੀ ਗਏ, ਉਹ ਜਿੱਥੇ ਰਹਿੰਦੇ ਆ ਬੇ ਏਰੀਏ ਦੇ ਵਿੱਚ, ਉਹਨਾਂ ਦੀ ਸਟਰੀਟ ਦੇ ਉੱਤੇ 2-4 ਜਿਹੜੇ ਘਰ ਆ ਉਹਨਾਂ ਦੇ ਕੋਲ ਵੀ ਉਹ ਪਤਾ ਕਰਨ ਗਏ। ਸੋ ਹੁਣ ਜਿਨ੍ਹਾਂ ਨੇ ਸਿਟੀਜ਼ਨ ਬਣਨਾ ਹੈ ਬਈ ਬੜੇ ਧਿਆਨ ਦੇ ਨਾਲ, ਤੁਹਾਡਾ ਰੈਕਡ ਬਿਲਕੁਲ ਸਹੀ ਹੋਣਾ ਚਾਹੀਦਾ, ਤੇ ਆਪਣੇ ਆਂਢੀਆਂ ਗੁਆਂਢੀਆਂ ਦੇ ਨਾਲ ਬਣਾ ਕੇ ਰੱਖੋ, ਜਿਹੜੇ ਕੰਮ ਕਰਦੇ ਹੈਗੇ ਜਿੱਥੇ ਜੌਬ ਕਰਦੇ ਆ ਉੱਥੇ ਵਧੀਆ ਜਿਹੜੀ ਉਹਨਾਂ ਦੇ ਨਾਲ ਬਣਾ ਕੇ ਰੱਖੋ, ਕਿਉਂਕਿ ਇਹ ਹੁਣ ਸਾਰਾ ਕੁਝ ਵੈਰੀਫਾਈ ਹੋਊਗਾ। ਹੁਣ ਉਹ ਪਹਿਲਾਂ ਵਾਲਾ ਸਮਾਂ ਨਹੀਂ ਹੈ ਵੀ ਹਾਂ ਤੁਸੀਂ ਅਪਲਾਈ ਕਰਤਾ, ਉੱਥੇ ਇੰਟਰਵਿਊ ਹੋ ਗਈ ਤੇ ਹੁਣ ਸਿਟੀਜ਼ਨ ਬਣ ਗਏ ਹੈਗੇ। ਜਾਂਦੇ ਜਾਂਦੇ ਆਪਣੇ ਨਾਲ ਫਿਕਸ ਫਰੀਡ ਗਾਰਡ ਤੋਂ ਗਗਨ ਜੁੜੇ ਨੇ, ਉਹ ਆਪਾਂ ਨੂੰ ਕੁਝ ਜਿਹੜੀਆਂ ਜਾਣਕਾਰੀਆਂ ਉਹ ਸਾਂਝੀਆਂ ਕਰਨਗੇ। ਹਾਂਜੀ ਗਗਨ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜ ਜੀ, ਹਰਜੋਤ ਭਾਈ ਸਤਿ ਸ਼੍ਰੀ ਅਕਾਲ, ਪੰਜਾਬੀ ਰੇਡੀਓ ਸਤਿ ਸ਼੍ਰੀ ਅਕਾਲ। ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂਜੀ ਗਗਨ, ਟਰੱਕਿੰਗ ਦੇ ਵਿੱਚ ਹਾਲਾਤ ਆਪਾਂ ਨੂੰ ਪਤਾ ਹੀ ਆ ਵੀ ਜਿੱਦਾਂ ਦੇ ਇਸ ਟਾਈਮ ਚੱਲ ਰਹੇ ਆ, ਪਰ ਉਸੇ ਦਰਮਿਆਨ ਜੇ ਤੁਹਾਡੀ ਕੋਈ ਗਲਤ ਕੰਪਲੇਂਟ ਕਰ ਦਿੰਦਾ ਆ ਤਾਂ ਅੱਗੇ ਲੋਡ ਮਿਲਣੇ ਬੜੇ ਔਖੇ ਹੋਏ ਪਏ ਆ, ਵਿੱਚ ਨਾਨ ਡੋਮਿਸਾਈਲਡ ਦਾ ਰੌਲਾ ਵਿੱਚ ਨਾਲ ਚੱਲੀ ਜਾਂਦਾ ਹੈ, ਤੇ ਉਸੇ ਦਰਮਿਆਨ ਜੇ ਕੋਈ ਗਲਤ ਰਿਪੋਰਟ ਕਰ ਦੇਵੇ ਤਾਂ ਉਹਦੇ ਲਈ ਤਾਂ ਬੜਾ ਕੰਮ ਔਖਾ ਹੋ ਜਾਂਦਾ ਉਹਨਾਂ ਕੰਪਨੀਆਂ ਦੇ ਲਈ। ਤੁਸੀਂ ਉਹ ਜਿਹੀਆਂ ਕੰਪਨੀਆਂ ਦੀ ਕਿੱਦਾਂ ਮਦਦ ਕਰ ਸਕਦੇ ਆ ਜਿਨ੍ਹਾਂ ਦੇ ਉਲਟ ਗਲਤ ਰਿਪੋਰਟਾਂ ਜਿਹੜੀਆਂ ਪਈਆਂ ਹੁੰਦੀਆਂ? ਜੀ ਬਿਲਕੁਲ ਭਾਜੀ, ਜਿੱਦਾਂ ਤੁਸੀਂ ਦੱਸਿਆ ਵੀ ਟਰੱਕਿੰਗ ਹਾਲਾਤ ਜਿੱਦਾਂ ਦੇ ਆਪਾਂ ਨੂੰ ਸਾਰਿਆਂ ਨੂੰ ਪਤਾ ਵਾ ਬਹੁਤ ਮਾੜੇ ਚੱਲ ਰਹੇ ਆ, ਪਰ ਜੇ ਕੋਈ ਟਰੱਕਿੰਗ ਦੇ ਵਿੱਚ ਕੋਈ ਭੈਣ ਭਰਾ ਏਦਾਂ ਦਾ ਹੈਗਾ ਜਿਨ੍ਹਾਂ ਦੀ ਕੋਈ ਫੇਕ ਜਾਂ ਕੋਈ ਆਪਾਂ ਫਾਲਸ ਅਨਫੇਅਰ ਰਿਪੋਰਟ ਪਈ ਹੋਈ ਆ, ਤੇ ਉਹ ਸਾਡੇ ਨਾਲ ਅੱਜ ਹੀ ਸੰਪਰਕ ਕਰਨ, ਤੇ ਅਸੀਂ ਅਮਰੀਕਾ ਦੀਆਂ ਸਾਰੀਆਂ ਸਟੇਟਸ 'ਚ ਕੰਮ ਕਰਦੇ ਆ। ਮੋਰਓਵਰ ਇੱਕ ਸਾਡੀ ਇਨ ਹਾਊਸ ਅਟਾਰਨੀ ਟੀਮ ਹੈਗੀ ਆ ਜਿਹੜੀ ਸਾਰੀ ਅਮਰੀਕਾ ਦੀਆਂ ਸਟੇਟ 'ਚ ਕੰਮ ਕਰਦੀ ਆ, ਤੇ ਜਿਹੜੀ ਵੀ ਨੈਗੇਟਿਵ ਰਿਪੋਰਟ ਆ, ਚਾਹੇ ਕਿਸੇ ਵੀ ਮੇਜਰ ਪਲੇਟਫਾਰਮ ਦੀ ਗੱਲ ਕਰੀਏ, ਜਿਵੇਂ ਕੈਰੀਅਰ 411, ਕੈਰੀਅਰ ਅਸ਼ੋਰ, ਹਾਈਵੇ ਜਾਂ TI ਵਾਚਡੌਗ, ਅਸੀਂ ਉਸ ਰਿਪੋਰਟ ਨੂੰ ਰਿਮੂਵ ਕਰਦੇ ਆ, ਤੇ ਉਹਦੇ ਨਾਲ ਕੀ ਹੋਊਗਾ ਵੀ ਜਿਹੜੀ ਉਹਦੀ ਗੱਡੀ ਲੀਹ ਤੋਂ ਉਤਰੀ ਹੋਈ ਆ ਉਹ ਬੈਕ ਟੂ ਨਾਰਮਲ ਆਪਣੀ ਜ਼ਿੰਦਗੀ ਵਧੀਆ ਬਤੀਤ ਕਰ ਸਕਦਾ। ਤੇ ਜੇ ਕਿਸੇ ਨੂੰ ਵੀ ਇਸ ਤਰੀਕੇ ਦੀ ਲੋੜ ਹੈਗੀ ਆ ਤੇ ਉਹ ਸਾਡੀ ਐਕਸਪਰਟ ਟੀਮ ਨਾਲ ਅੱਜ ਹੀ ਕੰਟੈਕਟ ਕਰਨ, ਫ੍ਰੀ ਕੰਸਲਟੇਸ਼ਨ ਬੁੱਕ ਕਰਨ। ਤੇ ਪਲੱਸ ਇਹਦੇ ਲਈ ਹੋਰ ਇੱਕ ਚੀਜ਼ ਮੈਂ ਐਡ ਆਨ ਕਰਦਾ ਜੀ, ਜੇ ਕੋਈ ਤੁਹਾਡੇ ਚੈਨਲ ਦਾ ਹਵਾਲਾ ਦੇ ਕੇ ਸਾਨੂੰ ਕਾਲ ਕਰਦਾ ਵੀ ਪੰਜਾਬੀ ਰੇਡੀਓ ਤੋਂ ਸੁਣਿਆ ਸੀਗਾ, ਤੇ ਅਸੀਂ ਉਹਨੂੰ $500 ਦਾ ਡਿਸਕਾਊਂਟ ਵੀ ਦੇਵਾਂਗੇ। ਸੋ ਫੋਨ ਨੰਬਰ ਦੱਸ ਦਿਓ ਗਗਨ। ਸਾਡਾ ਟੋਲ ਫ੍ਰੀ ਨੰਬਰ ਹੈਗਾ ਜੀ 855 447 5155, ਤੇ ਸਾਡੀ ਕੰਪਨੀ ਹੈਗੀ ਜੀ ਫਿਕਸ ਫਰੀਡ ਕਾਰਡ। ਠੀਕ ਹੈ ਜੀ, ਥੈਂਕ ਯੂ ਗਗਨ, ਬੜੀ ਮਿਹਰਬਾਨੀ, ਸ਼ੁਕਰੀਆ ਇਨਫੋਰਮੇਸ਼ਨ ਸ਼ੇਅਰ ਕਰਨ ਦੇ ਲਈ, ਧੰਨਵਾਦ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸੋ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਵੀ ਸਮਾਪਤੀ ਆ, ਤੇ ਫਿਰ ਦੱਸ ਦਿਓ ਜੀ ਜਿਹੜਾ ਲੋਹੜੀ ਕੰਟੈਸਟ ਚੱਲ ਰਿਹਾ ਉਸ ਦੇ ਵਿੱਚ 1170 AM ਪ੍ਰੋਗਰਾਮ ਜਿਹੜੇ ਸਾਡੇ ਰੇਡੀਓ ਸਟੇਸ਼ਨ ਆ ਉਸ ਦੇ ਜਿਹੜੇ ਵੱਖ-ਵੱਖ ਸਪਾਂਸਰਸ, ਉਹਨਾਂ ਦੇ ਐਡਵਰਟਾਈਜ਼ਰਸ ਦੇ ਦੁਆਰਾ ਜਿਹੜੇ ਲੋਹੜੀ ਕੰਟੈਸਟ ਨੂੰ ਵਿਸ਼ੇਸ਼ ਤੌਰ ਦੇ ਉੱਤੇ ਸਪਾਂਸਰ ਕੀਤਾ ਗਿਆ ਹੈ। ਰਾਜਾ ਸਵੀਟ ਐਂਡ ਪੈਰਾਡਾਈਜ਼ ਬਾਲਰੂਮ ਯੂਨੀਅਨ ਸਿਟੀ, ਮਨੀਸ਼ ਘਈ ਜਿਹੜੇ ਆ ਰੀਅਲ estate ਵਾਲੇ ਤੇ ਮੈਨੇਜਮੈਂਟ ਵਾਲੇ, ਪਦਮ ਬਿਲਡਰਸ ਹੇਵਰਡ ਵਾਲੇ, ਮੀਨਾ ਫੈਸ਼ਨ ਸੈਨੋਜ਼ੇ ਵਾਲੇ, ਸੂਰੀਆ ਇੰਡੀਅਨ ਕੁਜ਼ੀਨ ਐਂਡ ਕੇਟਰਿੰਗ ਸੈਨੋਜ਼ੇ ਵਾਲੇ। ਸੋ ਕੰਟੈਸਟ ਦੇ ਵਿੱਚ ਜਿਹੜਾ ਤੁਹਾਨੂੰ ਸਵਾਲ ਪੁੱਛਿਆ ਜਾਂਦਾ ਹੈ ਉਸ ਦਾ ਤੁਸੀਂ ਜਵਾਬ ਦੇਣਾ ਹੁੰਦਾ ਹੈ ਇੱਕ ਮਿੱਥੇ ਸਮੇਂ ਦੇ ਵਿੱਚ, ਤੇ ਜਿਹੜੇ ਵੀ ਉਹ ਜਵਾਬ ਦਿੰਦੇ ਨੇ ਤੇ ਉਹ ਉਹਨਾਂ ਜਿਨ੍ਹਾਂ ਦਾ ਸਹੀ ਜਵਾਬ ਹੁੰਦਾ ਆ, ਜਿਹੜਾ ਸਹੀ ਜਵਾਬ ਹੁੰਦਾ ਆ ਉਸ ਨੂੰ ਜਿਹੜਾ ਉਹ ਫਿਰ ਡਰਾਅ ਦੇ ਵਿੱਚ ਪਾਇਆ ਜਾਂਦਾ, ਤੇ ਉਹਨਾਂ ਦੇ ਜਿਹੜੇ ਜੇਤੂ ਆ ਉਹ ਅਨਾਊਂਸ ਕੀਤੇ ਜਾਂਦੇ ਆ। ਸੋ ਉਹ ਆਪਾਂ ਜਿਹੜਾ ਤੁਹਾਨੂੰ ਦੱਸਾਂਗੇ ਕੱਲ੍ਹ ਵਾਲੇ ਪ੍ਰੋਗਰਾਮ ਦੇ ਵੀ ਜਿਹੜੇ ਜੇਤੂ ਉਹ ਤੁਹਾਨੂੰ ਜਲਦ ਅਨਾਊਂਸ ਕੀਤੇ ਜਾਣਗੇ, ਕੱਲ੍ਹ ਵਾਲੇ ਜਿਹੜੇ ਉਹ ਕੰਟੈਸਟ ਨੂੰ ਜਿਹੜਾ ਉਹ ਲੈ ਕੇ। ਜੀ ਬਿਲਕੁਲ। ਸੋ ਇਹ ਪ੍ਰੋਗਰਾਮ ਸਾਡੇ ਜਿੱਦਾਂ ਸੋਮਵਾਰ ਤੱਕ ਚੱਲਣੇ ਆ, ਲੋਹੜੀ ਤੱਕ ਅੱਜ ਹੋਣੇ ਆ, ਤੇ ਪਲੱਸ ਸੋਮਵਾਰ ਨੂੰ ਵੀ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਜਿਹੜੇ ਕੁਐਸਚਨ ਆ ਉਹ ਦੱਸੇ ਜਾਣਗੇ,
ਤੇ ਤੁਸੀਂ ਉਹਨਾਂ ਨੂੰ ਆਨਸਰ ਕਰਨਾ ਆ। ਸੋ ਤਾਂ ਕਿ ਵੱਧ ਤੋਂ ਵੱਧ ਕਿਉਂਕਿ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਆ ਉਹ ਕਈ ਸੋਚਦੇ ਰਹਿੰਦੇ ਵੀ ਸ਼ਾਇਦ YouTube ਚੈਨਲ ਆ, ਸਵੇਰੇ ਸ਼ਾਮ ਖਬਰਾਂ ਆਉਂਦੀਆਂ। 24 ਆਵਰ ਰੇਡੀਓ ਸਟੇਸ਼ਨ ਆ, 15 ਰੇਡੀਓ ਸਟੇਸ਼ਨਸ ਦੇ ਉੱਤੇ AM ਤੇ FM ਤੇ ਤੁਸੀਂ ਲਾਈਵ ਪ੍ਰੋਗਰਾਮ 24 ਆਵਰ ਸੁਣਦੇ ਆ, ਵੱਖ-ਵੱਖ ਤਰ੍ਹਾਂ ਦੇ, ਚਾਹੇ ਉਹ ਸੋ ਇੱਕ ਖਬਰਾਂ ਚੀਜ਼ ਇਹ 'ਚ ਅਨਾਉਂਸ ਕਰ ਦਈਏ, ਜਿਹੜਾ ਸਵਾਲ ਪੁੱਛਿਆ ਸੀਗਾ ਵੀ ਪੰਜਾਬੀ ਰੇਡੀਓ USA ਦੇ ਦਿਨ ਦੇ ਵਿੱਚ ਪ੍ਰੋਗਰਾਮ ਕਿੰਨੇ ਆਉਂਦੇ ਆ। ਸੋ ਜਿਹੜੇ ਰਿਪੀਟ ਪ੍ਰੋਗਰਾਮ ਹੁੰਦੇ ਉਹਨਾਂ ਨੂੰ ਨਾ ਕਾਊਂਟ ਕਰਿਓ, ਉਹਨਾਂ ਨੂੰ ਛੱਡ ਕੇ ਜਿਹੜਾ ਉਹ ਨੰਬਰ ਤੁਸੀਂ ਦੱਸਣਾ ਆ। ਸੋ ਕੁਐਸਚਨ ਇੱਕ ਵਾਰੀ ਫੇਰ ਆ, ਪੰਜਾਬੀ ਰੇਡੀਓ USA ਦੇ ਇੱਕ ਦਿਨ ਦੇ ਵਿੱਚ ਜਿੱਦਾਂ ਅੱਜ ਦਾ ਦਿਨ ਆ ਵੀ ਕਿੰਨੇ ਪ੍ਰੋਗਰਾਮ ਨੇ, ਰਿਪੀਟ ਪ੍ਰੋਗਰਾਮ ਨੂੰ ਜਿਹੜਾ ਆ ਉਹ ਤੁਸੀਂ ਕਾਊਂਟ ਨਹੀਂ ਕਰਨਾ। ਸੋ ਉਹ ਅੰਕੜਾ ਜਿਹੜਾ ਉਹ ਤੁਸੀਂ ਦੱਸ ਦਿਓ। ਸੋ ਬਾਅਦ ਦੇ ਵਿੱਚ ਜਿੱਦਾਂ ਹੀ ਇਸ ਤੇ ਜਿਹੜੇ ਕੰਟੈਸਟ ਦੇ ਜਿਹੜੇ ਫਿਨਿਸ਼ ਹੁੰਦਾ ਹੈ ਤਾਂ ਫਿਰ ਤੁਹਾਨੂੰ ਆਪਾਂ ਉਸ ਤੇ ਜੇਤੂਆਂ ਦਾ ਦੱਸਦੇ ਹਾਂ। ਹੁਣ ਲੈਂਦੇ ਹਾਂ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।